ਤੇ ਜਦੋਂ ਅਮਿਤਾਭ ਬੱਚਨ ਆਉਂਦਾ ਤੇ ਔਰ ਇਹ ਲਫ਼ਜ਼ ਕਹਿੰਦਾ ਹੈਗਾ ਕਿ जिसने मतलब अपने गुस्से ਦੇ ਵਿੱਚ ਐਂਗਰੀ ਮੈਨ ਤੋਂ ਜਾਣਿਆ ਜਾਂਦਾ ਸੀ, ਇਹਨੇ ਕਿਹਾ ਖੂਨ का बदला खून क्या ਕਿਹਨੇ ਭੜਕਾਇਆ, ਤਾਂ ਮੈਂ ਫੋਟੋ ਤੇ ਖੂਨ ਨਹੀਂ, ਮੈਂ ਦੇਖਦੇ ਰਹਿ ਗਏ ਕਿ ਯਾਰ ਇਹ ਬੰਦਾ ਕੀ ਹੈਗਾ। ਅਸੀਂ ਲੋਕ ਵੀ ਇਹਦੀ ਫਿਲਮ ਦੇਖਦੀ ਪਿਟਿਆ ਹੋਇਆ ਹੀਰੋ ਸੀ ਕੱਲ ਤੱਕ ਦਾ, ਇਹਨੂੰ ਪੁੱਛਦਾ ਕੌਣ ਹੁੰਦਾ ਸੀਗਾ ਜੇ ਆਬਾਦੀ ਤੋਂ ਵਿਆਹ ਕਰਨ ਤੋਂ ਪਹਿਲਾਂ ਇਹਨੂੰ ਇਹਦੀ ਮਾਰਕੀਟ ਹੀ ਕੁਛ ਨਹੀਂ ਸੀ। ਤੇ ਬੰਦਾ ਅਸੀਂ ਇਹਦੀ ਫਿਲਮਾਂ ਦੇਖਦੇ ਸੀ ਕਿ ਚਲੋ ਯਾਰ ਉਹ ਅੱਛਾ ਹੈ ਕਿ ਐਕਟਰ ਹੈ, ਕੱਲ ਨੂੰ ਉੱਠ ਜਾਏਗਾ, ਔਰ ਇਹ ਸਾਡੀ ਖੂਨ ਮੰਗ ਰਿਹਾ ਹੈ। ਬੜੀ ਹੈਰਾਨੀ ਹੋਈ ਮੈਨੂੰ ਇਸਦੇ ਇੱਕ ਐਕਟਿੰਗ ਇੱਕ ਸੀਨ ਇਸਦਾ ਅੱਜ ਤੱਕ ਯਾਦ ਹੈ, ਔਰ ਕੋਰਟ ਦੇ ਅੰਦਰ ਖੜੇ ਹੋ ਕੇ ਮੈਂ ਇਸਦਾ ਇੱਕ ਐਕਸ਼ਨ ਦੁਹਰਾ ਦਿਆਂ। ਮੈਂ ਇਸਨੂੰ ਆਪਣੀ ਅੱਖੀਂ ਦੇਖਿਆ ਔਰ ਸਾਰੀ ਜ਼ਿੰਦਗੀ ਪੁਲਿਸ ਦਾ ਮੇਰੇ ਅੱਜ ਵੀ ਮੈਮੋਰੀਜ਼ ਮੇਰੇ ਅੱਗੇ ਬਿਲਕੁਲ ਅਲਾਈਵ ਹੈਗੀਆਂ, ਜਿੱਦਾਂ ਮੈਂ ਹੁਣੇ ਦੇਖ ਕੇ ਹਟਿਆ ਹਾਂ। ਮੈਨੂੰ ਸਭ ਇੱਕ ਗੱਲ ਦਾ ਯਾਦ। ਇੰਨਾ ਜ਼ਮਾਨਾ ਬਦਲਿਆ ਕਿ ਉਸ ਵੇਲੇ ਲੋਕੀ ਅਮਿਤਾਭ ਬੱਚਨ ਦੇ ਨਾਂ ਲੈ ਕੇ ਮੇਰੇ ਨਾਲ ਕੋਈ ਕੋਰਟ ਦੇ ਤੁਰਨ ਲਈ ਤਿਆਰ ਨਹੀਂ ਸੀ, ਮੈਨੂੰ ਕੋਈ ਗੱਲਬਾਤ ਕਰਨ ਲਈ ਕੋਈ ਸਿੱਖ ਵਕੀਲ ਵੀ ਤਿਆਰ ਨਹੀਂ, ਕੋਈ ਸਾਹਮਣੇ ਆਉਣ ਦੇ ਲਈ ਤਿਆਰ ਨਹੀਂ ਸੀ। ਮੇਰੀ PAL ਤਿਆਰ ਕਰਕੇ ਦਿੱਤੀ ਪਬਲਿਕ ਇੰਟਰਸਟ ਲਿਟੀਗੇਸ਼ਨ, ਜਿਹੜੀ ਮੈਂ ਦਿੱਲੀ ਹਾਈ ਕੋਰਟ ਵਿੱਚ ਪਾਈ ਸੀ। ਇਸ ਨੂੰ ਜੱਜ ਸੀਗਾ ਮਨਮੋਹਨ ਕੁਮਾਰ, ਉਸਨੇ ਇੱਕ ਟਿੱਪਣੀ ਦੇ ਨਾਲ ਇਸ ਨੂੰ ਖਾਰਿਜ ਕਰ ਦਿੱਤਾ ਸੀਗਾ ਕਿ ਸਮਾਂ ਬਹੁਤ ਲੰਘ ਗਿਆ, 25 ਸਾਲ ਦੇ ਕਰੀਬ 25 ਸਾਲ ਹੋ ਗਏ ਉਸਨੇ, ਕਿ 25 ਸਾਲ ਦਾ ਸਮਾਂ ਲੰਘ ਗਿਆ, ਇਸ ਉੱਤੇ ਕਾਰਵਾਈ ਨਹੀਂ ਹੋ ਸਕਦੀ। ਅੱਜ ਮੈਂ ਬੜਾ ਹੈਰਾਨ ਹੈ, ਅੱਜ 32 ਸਾਲ ਦੇ ਬਾਅਦ ਪੱਪੂ ਯਾਦਵ ਹੈਗਾ, ਉਹਦਾ ਅਪਹਰਣ ਦਾ ਕੇਸ ਖੁੱਲ੍ਹ ਗਿਆ। ਨਿਤੀਸ਼ ਕੁਮਾਰ ਮੁੱਖ ਮੰਤਰੀ ਹੈਗਾ, ਉਹ ਤੇ 18 ਸਾਲ ਦੇ ਬਾਅਦ ਇੱਕ ਕੇਸ ਖੁੱਲ੍ਹ ਗਿਆ ਸੀ। ਤੇ ਸਾਡੀ ਵਾਰੀ 25 ਸਾਲ ਜਾਂ 30 ਸਾਲ। ਮੈਂ ਪੁੱਛਣਾ ਚਾਹਨਾ ਕਿ ਉਹ ਗ੍ਰੈਵਿਟੀ ਬੋਲਦੇ ਨੇ ਕਿ ਕਤਲ ਦੀ ਜਿਹੜੀ ਭਰਮਾਈ ਹੈਗੀ ਹੈ, ਕਤਲ ਜੋ ਹੈਗਾ ਕਿ ਉਹ ਘਟ ਗਿਆ, ਕਤਲ ਦੇ ਉੱਥੇ ਹੀ ਹੈ ਨਾ ਜਿਹੜੇ ਕਤਲ ਕੀਤੇ ਗਏ, ਚਾਹੇ ਉਹ 20-25 ਸਾਲ ਬਾਅਦ 50 ਸਾਲ ਬਾਅਦ ਜੋ ਕਿਸੇ ਨੂੰ ਕਨਵੀਨਟ ਹੋਏਗਾ, ਜਿਸ ਤਰ੍ਹਾਂ ਮੌਕਾ ਲੱਗੇਗਾ ਉਦੋਂ FIR ਹੋਣੀ ਚਾਹੀਦੀ, ਉਦੋਂ ਕੇਸ ਖੁੱਲ੍ਹਣਾ ਚਾਹੀਦਾ। ਕਿਉਂ ਨਹੀਂ? ਸਾਡੀ ਸੁਣਵਾਈ ਸਿੱਧੀ ਗੱਲ ਹੈ, ਸਾਡੀ ਸੁਣਵਾਈ ਨਹੀਂ ਹੋ ਰਹੀ। ਬੰਬਈ ਦੇ ਇੱਕ ਹੋਟਲਰ ਹੈਗੇ ਨੇ ਗੁਰਿੰਦਰ ਬਾਵਾ, ਉਹ ਅਮਿਤਾਭ ਬੱਚਨ ਦੇ ਗੁਆਂਢੀ ਵੀ ਹੈਗੇ ਨੇ। ਉਹ ਇੱਕ ਲੈਟਰ ਲੈ ਕੇ ਆਏ ਸੀਗੇ ਇਸਦੀ ਮਾਫੀਨਾਮੇ ਦਾ, ਉਹਨਾਂ ਨੇ ਦਿੱਤਾ ਸੀ ਅਕਾਲ ਤਖਤ ਦੇ ਉੱਤੇ। ਜਦੋਂ ਮੈਨੂੰ ਪਤਾ ਲੱਗਾ ਤਾਂ ਅਕਾਲ ਤਖਤ ਦੇ ਜੱਜ ਗੁਰਬਚਨ ਸਿੰਘ ਸੀ, ਮੈਂ ਉਹਨਾਂ ਨੂੰ ਫੋਨ ਕਰਕੇ ਕਿਹਾ ਸੀਗਾ ਕਿ ਇਸਦੀ ਮਾਫੀਨਾਮਾ ਦੇਣ ਤੋਂ ਪਹਿਲਾਂ ਮੈਨੂੰ ਵੀ ਚੰਗਾ ਅਕਾਲ ਤਖਤ ਤੇ ਬੁਲਾਇਆ ਜਾਏ, ਔਰ ਮੈਂ ਇਸ ਸਾਹਮਣੇ ਸਾਰੀ ਗੱਲ ਰੱਖਾਂਗਾ, ਇਸ ਨੂੰ ਮਾਫੀਨਾਮਾ ਨਾ ਦਿੱਤਾ ਜਾਏ, ਇੱਕ ਗੁਨਾਹਗਾਰ। ਔਰ उसके बाद ਅੱਜ ਤੱਕ ਉਹ ਮਸਲਾ ਪੈਂਡਿੰਗ ਹੈ, ਅੱਜ ਤੱਕ ਉਸ ਮਸਲੇ ਦਾ ਫੈਸਲਾ ਨਹੀਂ ਕੀਤਾ ਗਿਆ। ਉਸਦੀ ਜਿਹੜੀ ਉਸਨੇ ਜਿਹੜੀ ਅਰਜ਼ੀ ਲਗਾਈ ਸੀ ਉਹ ਅੱਜ ਤੱਕ ਪੈਂਡਿੰਗ। ਅਰੇ ਇਹਨਾਂ ਹੋ ਗਿਆ, ਲੋਕੀ ਡਰਦੇ ਸੀਗੇ ਅਮਿਤਾਭ ਬੱਚਨ ਤੋਂ। ਕੋਰਟ ਦੇ ਅੰਦਰ ਤਾਂ ਕੋਈ ਵਕੀਲ ਨਹੀਂ ਖੜਾ ਹੋਇਆ ਸਾਹਮਣੇ ਆਉਣ ਦੇ ਲਈ, ਮੇਰਾ ਕੇਸ ਕਿਹਨੇ ਲੜਨ ਦੇ, ਮੈਂ ਇਹਨਾਂ ਨੂੰ ਕਿੱਥੋਂ ਲੈ ਜਾ ਕੇ ਖੜਾ ਕਰਦਾ ਕੇਸ ਲੜਨ ਦੇ ਲਈ। ਹਰਵਿੰਦਰ ਸਿੰਘ ਫੁਲਕਾ ਜਿਹੜੇ 1984 ਦੇ ਵਕੀਲ ਮੰਨੇ ਜਾਂਦੇ ਨੇ ਸਿੱਖ ਪੀੜਤਾਂ ਦੇ, ਮੈਂ ਇਹਨਾਂ ਨੂੰ ਵੀ ਕੰਟੈਕਟ ਕੀਤਾ ਸੀ ਕੇਸ ਕਰਨ ਦੇ ਲਈ। ਇਹਨਾਂ ਨੇ ਮੈਨੂੰ ਕਿਹਾ ਸੀ ਸਬੂਤ ਲਿਆਓ। ਮੈਂ ਕਿਹਾ ਜੇ ਸਬੂਤ ਹੀ ਮੇਰੇ ਕੋਲ ਹੁੰਦਾ ਤਾਂ ਮੈਨੂੰ ਤੁਹਾਡੀ ਕੀ ਲੋੜ, ਫਿਰ ਮੈਂ ਸਿੱਧਾ ਵੀ ਚਲੇ ਜਾਂਦਾ। ਸਬੂਤ ਮੈਂ ਤੁਹਾਨੂੰ ਦੱਸ ਰਿਹਾ ਕਿ ਸਬੂਤ ਕਿੱਥੇ ਪਏ ਨੇ, ਤੁਸੀਂ ਸੁਪਰੀਮ ਕੋਰਟ ਕੋਲ ਆਰਡਰ ਕਢਾਓ ਤੇ ਕੇਸ ਉੱਥੇ ਸਬੂਤ ਚੁੱਕ ਲਓ। ਮੈਂ ਉਹਦੇ ਇੱਕ ਪ੍ਰੋਟੈਸਟ ਆਰਗੇਨਾਈਜ਼ ਕਰਾਈ ਸੀ, ਭਾਵੇਂ ਸੰਗਤ ਥੋੜੇ ਸੀ ਜ਼ਿਆਦਾ ਸੀ, ਇਹਦਾ ਬੜਾ ਭਾਰੀ ਵਿਰੋਧ ਹੈ। ਇਸ ਨੂੰ ਮਰਡਰ ਕਹਿ ਕੇ ਸੜਕਾਂ ਦੇ ਉੱਤੇ, ਲੰਡਨ ਦੀ ਸੜਕਾਂ ਉੱਤੇ ਇਸਦਾ ਪਿੱਛਾ ਕੀਤਾ ਗਿਆ, ਔਰ ਇਸ ਦੀ ਔਨ ਰਿਕਾਰਡ ਨਿਊਜ਼ਪੇਪਰ ਦੇ ਵਿੱਚ ਸਾਰੀ ਜਗ੍ਹਾ ਆ ਚੁੱਕੀ ਹੈਗੀ ਹੈ। ਦੂਰ ਕਿਉਂ ਜਾਵਾਂ ਸੰਗਤ ਜੀ, ਹੁਣੇ ਟਵਿੱਟਰ ਤੇ ਤੁਸੀਂ ਲੋਕਾਂ ਨੇ ਸਾਰਿਆਂ ਨੇ ਦੇਖਿਆ ਹੋਣਾ, ਇਸ ਨੇ ਨਾਨਾਵਟੀ ਹਸਪੀਟਲ ਦੇ ਵਿੱਚ ਆਪਣੇ ਆਪ ਨੂੰ ਕਿਹਾ ਸੀ ਮੈਂ ਕੋਰੋਨਾ ਤੋਂ ਪੀੜਤ ਹੋ ਕੇ ਹਸਪਤਾਲ ਭਰਤੀ ਹੋਇਆ। ਮੈਂ ਇਸ ਨੂੰ ਉੱਥੇ ਲਿਖਿਆ ਸੀ, ਮੈਂ ਕਿਹਾ ਕੋਰੋਨਾ ਮਗਰੀ ਬਿਮਾਰੀ ਨਾਲ ਤੂੰ ਨਹੀਂ ਮਰੇਗਾ, ਮੈਂ ਰੱਬ ਅੱਗੇ ਅਰਦਾਸ ਕਰਦਾ ਤੂੰ ਇਸ ਬਿਮਾਰੀ ਨਾਲ ਨਹੀਂ, ਤੂੰ ਕੀੜੇ ਪੈ ਕੇ ਮਰੇਗਾ। और इसने क्या सीगा, मेरे 90 करोड़ फॉलोअर्स थे, मैं उन्होंने कहना कि ठोक दो साले को, ये सामने ट्विटर सीगा। और मैं फिर इसमें लेके भेजा कि मैं दिल्ली है जो मेरा जो उखाड़ ला। इस करके संगत जी ना तो मैं इस को अज तक डरिया और ना मैं सच तो करवाना। सारा दिन मैंने उन्होंने कर रखा, सारे दिन गलबात करते रहे, मैंने पूरा भरोसा दिता कि केस लड़न के हर तरीके की सहायता दी जाएगी, मायक भी और लीगल भी। पर नहीं, ये बाद इन्होंने मेरे पिठ में मेरे वार किया। करनैल सिंह पीर मुहम्मद ने भी, गुरपतन सिंह पन्नू ने भी। कूड़ नहीं खुटे नानका, ओढ़क सच रही, सच अज भी कायम हैगी। मैं इन्होंने एक कह देना है, सरकार भी कह देना, अमिताभ बच्चन भी कह देना, माता जगदीश कौर भी कह देना, गुरबंत सिंह पन्नू भी मैं कह देना, और होर सब मैं कह देना मेरे को सच है। मैं लाई डिटेक्टर मशीन से पोलीग्राफिक टेस्ट देने तैयार है, जो मर्जी सामने आ जाए। ड्रग्स दे के मैंने बेहोशी मेरे को टेस्ट लेना वो भी लै लो, मैंने मंजूर है। जो टेस्ट कसाब के उत्ते किया गया था, मैं वो टेस्ट देने भी तैयार है कि और अमिताभ बच्चन को बुला लो कि उसने एक नारे लगाए थे या नहीं लगाए थे, मैं टेस्ट देने तैयार है। अमिताभ बच्चन को भी बुला लो। ना सिक्किम सरकार चाहती है कि मैं आगे आवां, ना सिक्किम के वकील चाहते हैं, ना गुरुद्वारा कमेटियां चाहती हैं। तो केस की होएगा, केस आखिरकार डिसमिस होएगा। इन्होंने की बेनीफिट मिलेगा, इन्होंने मेरे उत्ते गल सुननी है, जबकि मैं तो अजे तक पार्टी नहीं बनया, मैं की केस नुकसान पहुँचा सकता। मेरी तो सुनवाई कोई नहीं, मैं कोई सबूत नहीं लगा सकता, कोई एप्लीकेशन नहीं लगा सकता, कोई सुनवाई नहीं होनी कोर्ट में, तो मैनू की इल्जाम कोई की देगा। ਜਿਹੜਾ ਵੀ ਅੱਜ ਮੰਗੂ ਵੜ ਬਚਿਆ ਇਸ ਕਰਕੇ ਬਚ ਸਕਿਆ ਕਿਉਂਕਿ ਅਸੀਂ ਪਟੀਸ਼ਨ ਪਾ ਦਿੱਤੀ ਸੀ ਕੋਰਟ ਹਾਈ ਸੁਪਰੀਮ ਕੋਰਟ ਦੇ ਵਿੱਚ। ਔਰ ਉਹਦੇ ਇਹਨਾਂ ਨੇ ਤਾਂ ਉੱਥੇ ਇਹਨਾਂ ਦਾ ਡੈਲੀਗੇਸ਼ਨ ਗਿਆ ਸੀ ਸ਼੍ਰੋਮਣੀ ਕਮੇਟੀ ਦਾ ਵੀ, ਦਿੱਲੀ ਕਮੇਟੀ ਦਾ ਵੀ। ਇਹਨਾਂ ਨੇ ਜਾ ਕੇ ਕਹਿਤਾ ਮੰਗੂ ਮਠ ਦਾ ਗੁਰੂ ਨਾਨਕ ਦੇਵ ਜੀ ਨਾਲ ਕੋਈ ਸੰਬੰਧ ਨਹੀਂ, ਸਾਡਾ ਕੋਈ ਇਹਦਾ ਕਨੈਕਸ਼ਨ ਕੋਈ ਨਹੀਂ। ਮੈਂ ਇੱਕੋ ਰਾਤ ਵਿੱਚ 7 ਸਬੂਤ ਲਗਾਏ ਸੀ, 7 ਸਬੂਤ ਮੇਰੇ ਸੁਪਰੀਮ ਕੋਰਟ ਵਿੱਚ ਲੱਗੇ ਹੋਏ ਨੇ ਕਿ ਗੁਰੂ ਨਾਨਕ ਸਾਹਿਬ ਨੇ ਇੱਥੇ ਆਰਤੀ ਉਤਾਰੀ ਸੀ, ਸਾਰੇ ਲਿਖਿਤ। ਔਰ ਉਸ ਦੇ ਉੱਤੇ ਸਿੱਕਿਮ ਸਰਕਾਰ ਨੇ ਸੁਪਰੀਮ ਕੋਰਟ ਨੇ ਐਕਸ਼ਨ ਲਿਆ। ਔਰ ਅੱਜ ਜੋ ਮੰਗੂ ਮਠ ਦੀ ਨਿਸ਼ਾਨੀ ਬਚੀ ਉਹ ਇਸ ਕਰਕੇ ਬਚੀ ਕਿ ਅਸੀਂ ਟਾਈਮਲੀ ਕੇਸ ਪਾ ਦਿੱਤਾ ਸੀਗਾ, ਪਰ ਕੇਸ ਦੀ ਪੈਰਵੀ ਕਿੱਥੋਂ ਕਰੀਏ, ਅਸੀਂ ਲਾਚਾਰ ਹੈਗੇ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਪਲੇਟਫਾਰਮ ਦੇ ਉੱਤੇ ਦਾਸ ਜਸਵਿੰਦਰ ਸਿੰਘ ਇੱਕ ਵਾਰ ਫਿਰ ਹਾਜ਼ਰ ਹੈਗਾ ਆਪਣੀ ਕੌਮ ਦੇ ਇੱਕ ਬੜੇ ਹੀ ਗੰਭੀਰ ਮਸਲੇ ਦੇ ਨਾਲ। ਜਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕੋਵਿਡ ਸੈਂਟਰ ਜਿਹੜਾ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਵਿੱਚ ਖੋਲਿਆ, ਉਹਦੇ ਵਿਚਕਾਰ ਅਨਾਉਂਸ ਕੀਤਾ ਹੈਗਾ ਕਿ 2 ਕਰੋੜ ਦੀ ਰਾਸ਼ੀ ਜਿਹੜੀ ਹੈ ਉਹ ਅਮਿਤਾਭ ਬੱਚਨ ਨੇ ਦਿੱਤੀ ਹੈਗੀ ਹੈ। ਤਾਂ ਉਹਨਾਂ ਨੇ ਖਾਸ ਤੌਰ ਤੇ ਧੰਨਵਾਦ ਕੀਤਾ ਆਪਣੇ ਪ੍ਰੋਗਰਾਮ ਦੇ ਵਿੱਚ, ਆਪਣੀ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਹੋਰ ਅਲਫਾਜ਼ ਵੀ ਵਰਤੇ ਹੈਗੇ ਕਿ ਅਸੀਂ ਉਹਨਾਂ ਦੇ ਟੱਚ ਵਿੱਚ ਹੈਗੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਅੰਦਰ ਉਹ ਸਾਨੂੰ ਹੋਰ ਸੇਵਾਵਾਂ ਦੇਣਗੇ ਇਸ ਮਹਾਮਾਰੀ ਦੇ ਵਿਚਕਾਰ। ਮਗਰ ਇਸ ਗੱਲ ਤੋਂ 3-4 ਦਿਨ ਤੋਂ ਬਾਅਦ ਜਿੱਥੇ 84 ਦੇ ਕਤਲਮ ਪੀੜਤਾਂ ਨੇ ਦਿੱਲੀ ਕਮੇਟੀ ਦੇ ਇਸ ਫੈਸਲੇ ਦਾ ਵਿਰੋਧ ਕੀਤਾ, ਪੂਰੀ ਦੁਨੀਆ ਦੇ ਅੰਦਰ ਦਿੱਲੀ ਕਮੇਟੀ ਦੇ ਇਸ ਫੈਸਲੇ ਦਾ ਜਿਹੜਾ ਵਿਰੋਧ ਹੈ ਉਹ ਸ਼ੁਰੂ ਹੋ ਗਿਆ। ਤੇ ਨਾਲੇ ਨਾਲ ਅਮਿਤਾਭ ਬੱਚਨ ਨੇ ਆਪਣੇ ਬਲੌਗ ਦੇ ਅੰਦਰ ਮੈਂਸ਼ਨ ਕੀਤਾ ਕਿ ਖਾਲੀ 2 ਕਰੋੜ ਨਹੀਂ, ਮੈਂ ਤੇ 12 ਕਰੋੜ ਤੋਂ ਵੱਧ ਪੈਸੇ ਦਿੱਤੇ ਹੈਗੇ ਨੇ। ਔਰ ਨਾਲੇ ਨਾਲ ਉਹਨਾਂ ਨੇ ਸਪੈਸ਼ਲ ਮੈਂਸ਼ਨ ਕੀਤਾ ਕਿ 1 ਸਾਲ ਪਹਿਲੇ ਗੁਰਦੁਆਰਾ ਬੰਗਲਾ ਸਾਹਿਬ ਜਿਹੜਾ MRI ਸੈਂਟਰ ਖੋਲ੍ਹਿਆ ਹੈਗਾ ਉਹਦਾ ਵੀ ਸਾਰਾ ਖਰਚਾ ਉਹਨਾਂ ਨੇ ਚੁੱਕਿਆ ਆਪਣੀ ਮਾਂ ਦੀ ਰਾਤ ਦੇ ਵਿੱਚ। ਇੰਨੇ ਵੱਡੇ ਮਸਲੇ ਦੇ ਉੱਤੇ ਜਿੱਥੇ ਦਿੱਲੀ ਕਮੇਟੀ ਬੈਕਫੁੱਟ ਉੱਤੇ ਆਈ ਤੇ ਦੂਜੇ ਪਾਸੇ ਉਹਨਾਂ ਨੇ ਸਿੱਧਾ ਚੈਲੰਜ ਕੀਤਾ, ਸਾਡੇ ਇੰਟਰਵਿਊ 'ਚ ਮੈਂਸ਼ਨ ਕੀਤਾ ਕਿ ਅਗਰ ਕਿਸੇ ਦੇ ਕੋਲ ਅਮਿਤਾਭ ਬੱਚਨ ਦੇ ਖਿਲਾਫ ਕੋਈ ਵੀ ਸਬੂਤ ਨੇ, ਕੋਈ ਕੇਸ ਦੀ ਗੱਲ ਹੈਗੀ ਤਾਂ ਤੁਸੀਂ ਸਾਨੂੰ ਦਿਓ, ਅਸੀਂ ਉਸ ਮਸਲੇ ਦੇ ਉੱਤੇ ਐਕਸ਼ਨ ਲਵਾਂਗੇ, ਅਸੀਂ ਖੁਦ ਕੇਸ ਲਵਾਂਗੇ। ਜਿਹਦੀ ਅਗਲੀ ਪ੍ਰਾਪਤੀ ਕਹਿ ਲਈਏ, ਅਗਲੇ ਦੌਰ ਦੇ ਵਿਚਕਾਰ ਜਦੋਂ ਅਸੀਂ ਟੀਵੀ 84 ਦੇ ਪਲੇਟਫਾਰਮ ਦੇ ਰਾਹੀਂ ਸਰਦਾਰ ਅਜਮੇਰ ਸਿੰਘ ਰੰਧਾਵਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਨੂੰ ਬਕਾਇਦਾ ਡਿਟੇਲਸ ਪ੍ਰੋਵਾਈਡ ਕਰਾਈਆਂ ਕਿ ਸੰਨ 2009 ਦੇ ਵਿਚਕਾਰ ਉਹਨਾਂ ਨੇ ਹਾਈ ਕੋਰਟ ਦੇ ਵਿਚਕਾਰ ਬਕਾਇਦਾ ਅਮਿਤਾਭ ਬੱਚਨ ਦੇ ਅਗੇਂਸਟ ਰਿਟਨ PIL ਫਾਈਲ ਕੀਤੀ ਸੀ। ਪਲੱਸ ਉਹਨਾਂ ਨੇ 84 ਦੀ ਇੱਕ ਕਿਤਾਬ ਵੀ ਲਿਖੀ ਜਿਹਦੇ ਵਿਚਕਾਰ ਉਹਨਾਂ ਨੇ ਅਮਿਤਾਭ ਬੱਚਨ ਦੇ ਨਾਰੇ ਜਿਹੜੇ ਸਿੱਖ ਕੌਮ ਦੇ ਖਿਲਾਫ ਹੈਗੇ ਸਨ ਦੁਦਸ਼ੇ ਦੇ ਉੱਤੇ ਲਗਾਏ। ਇਹ ਕੀ ਸਾਰਾ ਮਸਲਾ ਹੈਗਾ ਅਜਮੇਰ ਸਿੰਘ ਰੰਧਾਵਾ ਦਾ ਇਸ ਸਾਰੇ ਮਸਲੇ ਦੇ ਉੱਤੇ ਕੀ ਕਹਿਣਾ ਹੈਗਾ? ਅੱਜ ਅਸੀਂ ਸਰਦਾਰ ਅਜਮੇਰ ਸਿੰਘ ਰੰਧਾਵਾ ਨੂੰ ਉਚੇਚਾ ਤੌਰ ਦੇ ਉੱਤੇ ਆਪਣੇ ਦਿੱਲੀ ਸਟੂਡੀਓ ਦੇ ਅੰਦਰ ਬੁਲਾਇਆ ਹੈਗਾ ਤੇ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਤੇ ਇਸ ਸਾਰੇ ਮਸਲੇ ਦੇ ਉੱਤੇ ਉਹਨਾਂ ਕੋਲੋਂ ਪੂਰੀ ਜਾਣਕਾਰੀ ਲੈਂਦੇ ਹੈਗੇ। ਸੰਗਤ ਜੀ, ਸਾਡੇ ਨਾਲ ਸਰਦਾਰ ਅਜਮੇਰ ਸਿੰਘ ਰੰਧਾਵਾ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਣੇ ਅਜਮੇਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਜਮੇਰ ਸਿੰਘ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਮੈਂ ਕਈ ਸਾਲਾਂ ਤੋਂ ਤੁਹਾਡੇ ਨਾਲ ਜੁੜਿਆ ਹੈਗਾ ਪੰਥਕ ਵਿਚਾਰਾਂ ਦੇ ਉੱਤੇ। ਅਮਿਤਾਭ ਬੱਚਨ ਦੇ ਇਸ ਮਸਲੇ ਤੋਂ ਜਦੋਂ ਤੋਂ ਵਿਵਾਦ ਉੱਠਿਆ ਤੇ ਹੁਣ ਤੁਹਾਡਾ ਕਹਿਣਾ ਹੈਗਾ ਕਿ ਤੁਸੀਂ ਕਿਤਾਬ ਵੀ ਲਿਖੀ ਹੈ ਸਾਰੇ ਮਸਲੇ ਦੇ ਉੱਤੇ, ਤੁਸੀਂ ਹਾਈ ਕੋਰਟ ਵਿੱਚ ਪੈਟੀਸ਼ਨ ਵੀ ਪਾਈ ਹੈਗੀ ਅਮਿਤਾਭ ਬੱਚਨ ਦੇ ਖਿਲਾਫ। ਇਹ ਸਾਰੀ ਡਿਟੇਲ ਤੁਸੀਂ ਦਿਓ ਤਾਂ ਕਿ ਜਿਹੜੇ ਵਿਊਵਰਸ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਆਈ ਵਿਟਨੈਸ ਦੀ ਕੀ ਵੁਕਤ ਹੈ ਔਰ ਆਈ ਵਿਟਨੈਸ ਦਾ ਕੀ ਰੋਲ ਹੈਗਾ, ਤੁਸੀਂ ਚਸ਼ਮਦੀਦ ਗਵਾਹ ਹੈਗੇ ਹੋ, ਇਹ ਸਾਰੇ ਮਸਲੇ ਦੇ ਉੱਤੇ ਤੁਹਾਡਾ ਕੀ ਕਹਿਣਾ? ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦੇ ਥਰੂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ ਦੁਬਾਰਾ ਆਖਦੇ ਹੋਏ ਸਾਰਿਆਂ ਨੂੰ ਜੀ ਆਇਆਂ ਆਖਦਾ ਹਾਂ। ਔਰ ਮੇਰਾ ਤੁਹਾਡੇ ਚੈਨਲ 'ਤੇ ਆਉਣ ਦਾ ਮਕਸਦ ਸਿਰਫ ਇੱਕ ਹੈਗਾ ਕਿ ਨਵੀਂ ਜਨਰੇਸ਼ਨ ਔਰ ਆਉਣ ਵਾਲੀ ਜਨਰੇਸ਼ਨ ਨੂੰ, ਸਿੱਖਾਂ ਦੀ ਖਾਸ ਤੌਰ 'ਤੇ ਇਹ ਪਤਾ ਹੋਣਾ ਚਾਹੀਦਾ ਕਿ ਸਾਡੇ 1984 ਵਿੱਚ ਕੀ ਹੋਇਆ। ਕਿਉਂਕਿ ਅੱਜ ਤੋਂ 36-37 ਸਾਲ ਪਹਿਲਾਂ ਦੀ ਦੁਨੀਆ ਅਲੱਗ ਸੀ, ਅੱਜ ਦੁਨੀਆ ਅਲੱਗ ਹੈ, ਬੜਾ ਫਰਕ ਪੈ ਚੁੱਕਾ। ਟੈਕਨੋਲੋਜੀ ਨੇ ਬਹੁਤ ਦੁਨੀਆ ਬਦਲ ਦਿੱਤੀ ਹੈ। ਅੱਜ ਤੁਸੀਂ ਹਰ ਇੱਕ ਦੇ ਕੋਲ ਮੋਬਾਈਲ ਕੈਮਰਾ, ਹਰ ਇੱਕ ਕੋਲ ਵੀਡੀਓ ਕੈਮਰਾ। ਉਸ ਵੇਲੇ ਕੁਛ ਨਹੀਂ ਸੀ ਹੁੰਦਾ। VCP ਵੀਡੀਓ ਪਲੇਅਰਸ ਹੁੰਦੇ ਸੀ ਜਾਂ VCR ਵੀਡੀਓ ਦੀ ਰਿਕਾਰਡਿੰਗ ਹੁੰਦੀ ਸੀ, ਵੀਡੀਓ ਰਿਕਾਰਡਰ ਬੋਲਦੇ ਸੀ, ਤੋਂ ਮੈਂ ਭੁੱਲ ਗਿਆ। ਉਹ ਕਿਸੇ ਵਿਰਲੇ ਕੋਲ ਹੁੰਦਾ ਸੀ। TV ਨਹੀਂ ਸੀ ਲੋਕਾਂ ਦੇ ਘਰੇ ਹੁੰਦੇ। TV ਲੋਕੀ ਮਹੱਲੇ 'ਚ ਕੋਈ ਇੱਕ ਅੱਧਾ TV ਹੁੰਦਾ ਸੀ ਉਸ ਪੀਰੀਅਡ ਦੇ ਵਿੱਚ। ਇਸ ਕਰਕੇ ਔਰ ਦੂਜੀ ਗੱਲ ਹੈ ਕਿ ਦਿੱਲੀ ਵਿੱਚ ਜਦੋਂ ਘਟਨਾ ਵਾਪਰੀ 1984 ਸਾਕਾ ਵਾਪਰਿਆ, ਸਿੱਖ ਨਸਲਕੁਸ਼ੀ ਹੋਈ, ਉਸ ਵੇਲੇ ਦਿੱਲੀ ਦੀ ਬੱਤੀ ਕੱਟ ਦਿੱਤੀ ਗਈ ਸੀ, ਪਾਣੀ ਕੱਟ ਦਿੱਤਾ ਗਿਆ ਸੀ। ਅਤੇ ਜੇ ਕੋਈ ਬੰਦਾ ਅੱਜ ਇਹ ਕਹੇ ਕਿ ਦਿੱਲੀ ਵਿੱਚ ਰਹਿੰਦੇ ਹੋਏ ਕਿਸੇ ਨੇ ਅਮਿਤਾਭ ਬੱਚਨ ਨੂੰ ਦੇਖਿਆ TV ਦੇ ਉੱਤੇ ਤਾਂ ਸਿਰਫ ਝੂਠ ਹੈ ਔਰ ਝੂਠ ਤੋਂ ਸਿਵਾਏ ਕੁਛ ਨਹੀਂ। ਮੈਂ ਦੇਹਰਾਦੂਨ ਰਹਿੰਦਾ ਸੀ ਜੋ ਕਿ ਅੱਜ ਉੱਤਰਾਖੰਡ ਦੀ ਰਾਜਧਾਨੀ ਹੈ। ਔਰ ਚੂੰਕਿ ਅਸੀਂ ਵਿਹਲੇ ਸੀਗੇ, ਘਰ ਦੇ ਅੰਦਰ ਬੈਠੇ ਸੀ, TV ਲਾਇਆ ਸੀਗਾ, ਬਲੈਕ ਐਂਡ ਵਾਈਟ TV ਹੁੰਦਾ ਸੀ ਉਸ ਜ਼ਮਾਨੇ ਦੇ ਵਿੱਚ। ਅਤੇ ਜਦੋਂ ਅਸੀਂ ਇਹ ਸਾਰਾ ਪ੍ਰੋਗਰਾਮ ਅਸੀਂ ਦੇਖ ਰਹੇ ਸੀ, ਇੰਦਰਾ ਗਾਂਧੀ ਦੇ ਕਤਲ ਬਾਅਦ ਸਾਰੇ ਲੋਕਾਂ ਦਾ ਜਮਾਵੜਾ ਆਉਣਾ ਜਾਣਾ ਸਭ ਕੁਝ ਦੇਖ ਰਹੇ ਸੀ, ਜੋ ਕੁਝ ਹੋ ਰਿਹਾ ਸੀਗਾ। ਅਤੇ ਜਦੋਂ ਅਮਿਤਾਭ ਬੱਚਨ ਆਉਂਦਾ ਅਤੇ ਔਰ ਇਹ ਲਫ਼ਜ਼ ਕਹਿੰਦਾ ਹੈਗਾ ਕਿ ਜਿਸਦਾ ਮਤਲਬ ਹੈ ਆਪਣੇ ਗੁੱਸੇ ਦੇ ਵਿੱਚ ਐਂਗਰੀ ਮੈਨ ਤੋਂ ਜਾਣਿਆ ਜਾਂਦਾ ਸੀ, ਇਹਨੇ ਕਿਹਾ ਖੂਨ ਕਾ ਬਦਲਾ ਖੂਨ ਕਹਿ ਕੇ ਇਹਨੇ ਭੜਕਾਇਆ। ਤਾਂ ਮੈਂ ਵੱਡਾ ਉੱਥੇ ਖੂਨ ਨਹੀਂ, ਮੈਂ ਦੇਖਦੇ ਰਹਿ ਗਏ ਕਿ ਯਾਰ ਇਹ ਬੰਦਾ ਕੀ ਹੈਗਾ। ਅਸੀਂ ਲੋਕ ਵੀ ਇਹਦੀ ਫਿਲਮ ਦੇਖੀ, ਪਿਟਿਆ ਹੋਇਆ ਹੀਰੋ ਸੀ ਕੱਲ੍ਹ ਤੱਕ ਦਾ, ਇਹਨੂੰ ਪੁੱਛਦਾ ਕੌਣ ਹੁੰਦਾ ਸੀਗਾ। ਜੇ ਬਾਦਲ ਦੇ ਵਿਆਹ ਕਰਨ ਤੋਂ ਪਹਿਲਾਂ ਇਹਦੀ ਮਾਰਕੀਟ ਹੀ ਕੁਛ ਨਹੀਂ ਸੀ। ਅਤੇ ਬੰਦਾ ਅਸੀਂ ਇਹਦੀ ਫਿਲਮਾਂ ਦੇਖਦੇ ਸੀ ਕਿ ਚਲੋ ਯਾਰ ਉਹ ਅੱਛਾ ਹੈ ਕਿ ਐਕਟਰ ਹੈ, ਕੱਲ੍ਹ ਨੂੰ ਉੱਠ ਜਾਏਗਾ, ਔਰ ਇਹ ਸਾਡੀ ਖੂਨ ਮੰਗ ਰਿਹਾ ਹੈ। ਬੜੀ ਹੈਰਾਨੀ ਹੋਈ ਮੈਨੂੰ। ਇਸਦੇ ਇੱਕ ਐਕਟਿੰਗ, ਇੱਕ ਸੀਨ ਇਸਦਾ ਅੱਜ ਤੱਕ ਯਾਦ ਹੈ। ਔਰ ਕੋਰਟ ਦੇ ਅੰਦਰ ਖੜੇ ਹੋ ਕੇ ਮੈਂ ਇਸਦਾ ਇੱਕ ਐਕਸ਼ਨ ਦੁਹਰਾ ਦਿਆਂਗਾ। ਮੈਂ ਇਸਨੂੰ ਆਪਣੀ ਅੱਖੀਂ ਦੇਖਿਆ ਔਰ ਸਾਰੀ ਜ਼ਿੰਦਗੀ ਪੁਲਿਸ ਦਾ ਮੇਰੇ ਅੱਜ ਵੀ ਮੈਮੋਰੀਜ਼ ਮੇਰੇ ਅੱਗੇ ਬਿਲਕੁਲ ਅਲਾਈਵ ਹੈਗੀਆਂ, ਜਿੱਦਾਂ ਮੈਂ ਹੁਣੇ ਦੇਖ ਕੇ ਹਟਿਆ ਹਾਂ। ਮੈਨੂੰ ਸਭ ਇੱਕ ਗੱਲ ਦਾ ਯਾਦ ਹੈ। ਅਜਮੇਰ ਸਿੰਘ ਜੀ, ਮੈਂ ਤੁਹਾਨੂੰ ਇੱਥੇ ਰੋਕਾਂਗਾ ਕਿਉਂਕਿ ਆਪਾਂ ਚਾਹੁੰਦੇ ਹੈਗੇ ਕਿ ਹਰ ਮਸਲੇ ਦੇ ਉੱਤੇ, ਹਰ ਸਵਾਲ ਦੇ ਉੱਤੇ ਆਪਾਂ ਗਹਿਰਾਈ ਤੱਕ ਜਾਈਏ ਤਾਂ ਕਿ ਵਿਊਵਰਸ ਨੂੰ ਆਲ ਓਵਰ ਵਰਲਡ ਸਿੱਖ ਕੌਮ ਔਰ ਜਿਹੜੇ ਸਾਡੇ ਨਾਨਕ ਲੇਵਾ ਪੰਜਾਬੀ ਵੀਰ ਨੇ ਸਾਰੇ ਇਸ ਮਸਲੇ ਤੋਂ ਜੁੜੇ ਹੋਏ ਨੇ।
84 ਦੀ ਅੱਗ ਹਰ ਇੱਕ ਦੇ ਸੀਨੇ 'ਚ ਬਲ ਰਹੀ ਹੈਗੀ ਏ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਆਪਣੀ ਅੱਖਾਂ ਨਾਲ ਦੇਖਿਆ ਤੇ ਉਹ ਪ੍ਰੋਗਰਾਮ ਦੂਰਦਰਸ਼ਨ ਉੱਤੇ ਆ ਰਿਹਾ ਸੀ। ਹਾਂਜੀ, ਦੂਰਦਰਸ਼ਨ ਦੇ ਉਸ ਵੇਲੇ ਕੱਲਾ ਸਰਕਾਰੀ ਟੀਵੀ ਇਹੀ ਚੱਲ ਰਿਹਾ ਸੀ, ਦੂਰਦਰਸ਼ਨ ਨਹੀਂ ਚੱਲਦਾ ਸੀਗਾ। ਕੀ ਟਾਈਮ ਹੈਗਾ ਸੀ ਜਿਸ ਵੇਲੇ ਇਸ ਪ੍ਰੋਗਰਾਮ ਸਾਰਾ ਦਿਨ ਚੱਲਦਾ ਰਿਹਾ, ਵਿੱਚ ਰੁਕ ਕੇ ਜਦੋਂ ਕੋਈ ਨਿਊਜ਼ ਆਏ ਕੁਝ ਵੀ ਹੈ ਉਹ ਸਾਰਾ ਦਿਨ ਇਹੀ ਚੱਲਦਾ ਰਿਹਾ ਬਸ। ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਹ ਜਿਹੜਾ ਪ੍ਰੋਗਰਾਮ ਇੰਦਰਾ ਗਾਂਧੀ ਦੀ ਮੌਤ ਦਾ, ਉਹਦੀ ਡੈੱਡ ਬੋਡੀ ਦਿਖਾਉਣ ਦਾ ਔਰ ਅਮਿਤਾਭ ਬੱਚਨ ਦੇ ਜਿਹੜੇ ਨਾਰੇ ਲਗਾਏ ਗਏ, ਇਹ ਪ੍ਰੋਗਰਾਮਸ ਰਿਪੀਟ ਹੁੰਦੇ ਰਹੇ। ਰਿਪੀਟ ਵਿੱਚ ਇਹਨੂੰ ਆਪਾਂ ਕਹਿੰਦੇ ਇੰਟਰਮਿਟੈਂਟਲੀ ਵਿੱਚ ਰੁਕ ਕੇ ਕਲਿੱਪ ਦਿਖਾ ਦਿੱਤੀ ਜਾਂਦੀ ਸੀ, ਭੜਕਾਇਆ ਜਾ ਰਿਹਾ ਸੀ ਬਾਰ-ਬਾਰ। ਤੁਸੀਂ ਆਪਣੇ ਅੱਖੀ ਤੁਸੀਂ ਦੇਖਿਆ ਹੈਗਾ ਦੇਹਰਾਦੂਨ ਤੁਸੀਂ? ਜੀ ਹਾਂ, ਮੈਂ ਦੇਹਰਾਦੂਨ ਰਹਿੰਦਾ, ਇਸ ਕਰਕੇ ਮੈਨੂੰ। ਤਾਂ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਕਿ ਤੁਸੀਂ ਖੁਦ ਦੇਖਿਆ ਉਸ ਸਾਰੇ ਪ੍ਰੋਗਰਾਮ ਨੂੰ ਜਿਹੜਾ ਦੂਰਦਰਸ਼ਨ ਦੇ ਉੱਤੇ ਚੱਲਦਾ ਸੀ, ਤਾਂ ਉਸ ਤੋਂ ਬਾਅਦ ਤੁਹਾਡੇ ਉੱਥੇ ਦੇਹਰਾਦੂਨ ਦੇ ਕੀ ਹਾਲਾਤ ਸਨ? ਦਿੱਲੀ ਵਗੈਰਾ ਤੇ ਕਤਲੇਆਮ ਸ਼ੁਰੂ ਹੋ ਹੀ ਚੁੱਕਾ ਸੀ, ਕਿਉਂਕਿ ਅਗਰ ਮੈਂ ਆਪਣੀ ਗੱਲ ਕਰਾਂ, ਮੈਂ ਖੁਦ ਚਸ਼ਮਦੀਦ ਗਵਾਵਾਂ 80 ਵਿੱਚ 84 ਭੋਗੀ ਹੈ, ਆਪਣੇ ਅੱਖੀ ਦੇਖਿਆ ਸਾਰਾ। ਤੁਸੀਂ ਦੇਹਰਾਦੂਨ ਬੈਠੇ ਸੀ, ਉੱਥੇ ਦੇ ਕੀ ਮਾਹੌਲ ਸਨ? ਇਹ ਉੱਥੇ ਵੀ ਰੌਲਾ ਪਿਆ ਸੀਗਾ, ਪਰ ਉਹਦੇ 31 ਅਕਤੂਬਰ ਨੂੰ ਰੌਲਾ ਨਹੀਂ ਪਿਆ, 1 ਨਵੰਬਰ ਨੂੰ ਰੌਲਾ ਪਿਆ ਸੀਗਾ। ਪਰ ਉੱਥੇ ਜਿਹੜਾ ਰੌਲਾ ਪਿਆ ਸੀ ਉਹਦੇ ਵਿੱਚ ਇੱਕ ਮਰਡਰ ਹੋਇਆ ਸੀ, ਉਹ ਵੀ ਇਹਨਾਂ ਅੱਤਵਾਦੀਆਂ ਦਾ। ਇਹਨਾਂ ਦੇ ਅੱਤਵਾਦੀ ਕੰਗਾ, ਇਹਨਾਂ ਦੇ ਦੰਗਾਈ ਜਿਹੜੇ ਭੀੜ ਜਿਹੜੇ ਕਤਲ ਕਰ ਰਹੇ ਸੀ, ਇਹਨਾਂ ਦਾ ਖੁਦ ਇੱਕ ਦਾ ਕਤਲ ਹੋਇਆ ਸੀ। ਉਸੇ ਗੁਰਦੁਆਰੇ ਦੇ ਪ੍ਰਧਾਨ ਸੀਗੇ ਵਾਸਨ ਸਾਹਿਬ। ਉਹ ਵਾਸਨ ਸਾਹਿਬ ਦੇ ਕੋਠੀ ਤੇ ਜਦੋਂ ਅਟੈਕ ਕੀਤਾ, ਉਹਨਾਂ ਨੇ ਗੋਲੀ ਚਲਾਈ ਸੀ, ਉਹਦੇ ਵਿੱਚ ਇੱਕ ਬੰਦਾ ਮਾਰਿਆ ਗਿਆ ਸੀਗਾ। ਪਰ ਬਾਕੀ ਜਾਨੀ ਨੁਕਸਾਨ ਦੇਹਰਾਦੂਨ ਵਿੱਚ ਨਹੀਂ ਹੋਇਆ, ਔਰ ਬਾਕੀ ਲੁੱਟ ਮਾਰ ਅਗਜਨੀ ਇਹ ਜ਼ਰੂਰ। ਜਿਹੜੀ ਤੁਸੀਂ ਕਿਤਾਬ ਦੀ ਗੱਲ ਕਰਦੇ ਹੋ, ਤੁਸੀਂ ਕਿਤਾਬ ਲਿਖੀ ਹੈ, ਤੁਸੀਂ ਕਿਹੜੇ ਸਾਲ 'ਚ ਲਿਖੀ ਹੈ ਤੇ ਕੀ ਡਿਟੇਲ ਤੁਸੀਂ ਦਿੱਤੀ ਅਮਿਤਾਭ ਬੱਚਨ ਦੇ ਬਾਰੇ 'ਚ? ਕਿਤਾਬ ਲਿਖੇ ਹੋਏ ਤੇ ਦੇਖੋ ਜੀ, ਮੈਨੂੰ ਲਿਖਣ ਦੀ ਮਿਹਨਤ ਕਰਦੇ 6 ਸਾਲ ਕਰੀਬ ਲੱਗੇ ਸੀ ਕਿਤਾਬ ਦੇ, ਕਿਉਂਕਿ ਮੈਂ ਇੱਕ ਚੀਜ਼ ਨੂੰ ਯਾਦ ਕਰਕੇ ਪੂਰੀ ਚੀਜ਼ ਰਿਸਰਚ, ਪੂਰਾ ਕੰਪਲੀਟ ਰਿਸਰਚ ਵਰਕ ਕਰਕੇ ਲਿਖਿਆ। ਕਿਤਾਬ ਦਾ ਨਾਮ ਹੈਗਾ ਸਿੱਖ ਜੀਨੋਸਾਈਡ 1984, ਤੇ ਮੈਂ ਪੂਰੀ ਕਿਤਾਬ ਲਿਖੀ ਉਹਦੇ ਵਿੱਚ ਅਮਿਤਾਭ ਬੱਚਨ ਦੇ ਉੱਪਰ। ਔਰ ਵੈਸੇ ਕਰੀਬ ਇਹ ਜਿੰਨੇ ਵੀ ਮੁੱਖ ਪਰਪੇਟਰ ਕੀ ਬੋਲਦੇ ਨੇ, ਜਿਹੜੇ ਅਪਰਾਧੀ ਦੇ ਖਾਸ ਤੌਰ ਤੇ ਜਿਹੜੇ ਜਿਵੇਂ ਜਗਦੀਸ਼ ਟਾਈਟਲ, ਸੱਜਣ ਕੁਮਾਰ, ਸਾਰੇ ਦੇ ਉੱਪਰ ਮੈਂ ਸਾਰੀ ਡਿਟੇਲ ਪੂਰੀ ਲਿਖੀ ਹੈ ਕਿ ਕਿਸਨੇ ਕੀ ਕੀਤਾ। ਅਮਿਤਾਭ ਬੱਚਨ ਦਾ ਵੀ ਪੂਰਾ ਇੱਕ ਚੈਪਟਰ ਹੈ, ਇਸਨੇ ਕੀ ਕੀਤਾ ਔਰ ਕਿਵੇਂ ਇਸ ਨੂੰ ਕਤਲੇਆਮ ਦੇ ਵਿੱਚ ਇਸਦੀ ਕੀ ਭੂਮਿਕਾ ਰਹੀ ਹੈ, ਕੀ ਰੋਲ ਰਿਹਾ ਇਸਦਾ, ਇਹ ਮੈਂ ਸਾਰਾ ਉਹਦੇ ਐਕਸਪਲੇਨ ਕੀਤਾ। ਔਰ ਮੈਂ ਇਹ ਵੀ ਕਹਿਣਾ ਚਾਹਾਂਗਾ ਸੰਗਤਾਂ ਨੂੰ ਕਿ 1984 ਤੋਂ ਲੈ ਕੇ ਅੱਜ ਤੱਕ ਸਿੱਖ ਨਸਲਕੁਸ਼ੀ ਦੇ ਉੱਤੇ ਜਾਂ ਬਹੁਤ ਕੁਝ ਲਿਖਿਆ ਜਾ ਚੁੱਕਾ, ਲੋਕਾਂ ਨੇ ਜਿੰਨੀ ਸਮਝ ਆਈ ਲਿਖਿਆ, ਪਰ ਕਿਸੇ ਨੇ ਅਮਿਤਾਭ ਬੱਚਨ ਦੇ ਬਾਰੇ, ਰੋਲ ਬਾਰੇ ਨਹੀਂ ਲਿਖਿਆ। ਮੇਰੀ ਇਕੱਲੀ ਕਿਤਾਬ ਹੈ ਜਿਸ ਵਿੱਚ ਪੂਰਾ ਇਹਦੇ ਬਾਰੇ ਹਵਾਲਾ ਦੇ ਕੇ ਜੋ ਮੈਂ ਜਾਣਦਾ ਮੈਂ ਸਭ ਕੁਝ ਲਿਖ ਦਿੱਤਾ। ਉਸ ਕਿਤਾਬ ਨੂੰ ਕਿੰਨੇ ਸਾਲ ਹੋ ਚੁੱਕੇ ਨੇ ਲਾਂਚ ਕੀਤੇ ਹੋਏ? ਮੈਂ 2019 ਵਿੱਚ ਲਾਂਚ ਕੀਤੀ ਸੀ, ਗੁਰਾਂ ਦੀ ਗੁਰਪੁਰਬ ਦੇ ਆਲੇ। ਤੇ ਜਿਵੇਂ ਤੁਸੀਂ ਕਹਿ ਗਏ ਕਿ ਤੁਸੀਂ ਹਾਈ ਕੋਰਟ ਦੇ ਅੰਦਰ ਪਟੀਸ਼ਨ ਵੀ ਪਾਈ ਹੈਗੀ, ਤੁਸੀਂ ਕਿਹੜੇ ਸੰਨ ਦੇ ਅੰਦਰ ਹਾਈ ਕੋਰਟ ਦੀ ਪਟੀਸ਼ਨ ਪਾਈ? ਹਾਂ, ਹਾਈ ਕੋਰਟ ਦੀ ਪਟੀਸ਼ਨ ਮੈਂ 2009 ਵਿੱਚ ਪਾਈ ਸੀ। ਇਹ ਪਟੀਸ਼ਨ ਵੀ ਦੇਖੋ, ਜਿਸ ਵੇਲੇ ਮੈਂ ਪਾਈ ਸੀ 2009 ਦੇਖਣ ਨੂੰ ਕੱਲ ਦੀ ਗੱਲ ਲੱਗਦੀ ਹੈ, 12-13 ਸਾਲ ਪੁਰਾਣੀ ਗੱਲ, ਪਰ ਨਹੀਂ, ਕਿੰਨਾ ਜ਼ਮਾਨਾ ਬਦਲਿਆ ਕਿ ਉਸ ਵੇਲੇ ਲੋਕੀ ਅਮਿਤਾਭ ਬੱਚਨ ਦਾ ਨਾਂ ਲੈ ਕੇ ਮੇਰੇ ਨਾਲ ਕੋਈ ਕੋਰਟ ਦੇ ਵਿੱਚ ਤੁਰਨ ਲਈ ਤਿਆਰ ਨਹੀਂ ਸੀ, ਮੈਨੂੰ ਕੋਈ ਗੱਲਬਾਤ ਕਰਨ ਲਈ ਕੋਈ ਸਿੱਖ ਵਕੀਲ ਵੀ ਤਿਆਰ ਨਹੀਂ, ਕੋਈ ਸਾਹਮਣੇ ਆਉਣ ਦੇ ਲਈ ਤਿਆਰ ਨਹੀਂ ਸੀ। ਮੈਂ ਸੰਗਤਾਂ ਨੂੰ ਇਹ ਵੀ ਦੱਸਣਾ ਪੂਰੇ ਵਰਲਡ ਦੀ ਕਿ ਇਹ ਨਹੀਂ ਹੈ ਕਿ PIL ਮੈਂ ਲਿਖ ਦਿੱਤੀ, ਮੈਂ ਤਾਂ ਲੀਗਲੀ ਬਿਲਕੁਲ ਅਣਜਾਣ ਸੀ, ਮੈਨੂੰ ਤਾਂ ਕੁਝ ਜਾਣਦਾ ਨਹੀਂ ਸੀ। ਮੈਂ ਕੈਮਰੇ ਤੇ ਨਾਮ ਨਹੀਂ ਦੱਸਾਂਗਾ, ਪਰ ਦਿੱਲੀ ਦੇ ਬਹੁਤ ਹੀ ਮਸ਼ਹੂਰ ਹਸਤੀ ਨੇ ਮੇਰੀ PIL ਤਿਆਰ ਕਰਕੇ ਦਿੱਤੀ ਸੀ, ਪਬਲਿਕ ਇੰਟਰਸਟ ਲਿਟੀਗੇਸ਼ਨ, ਜਿਹੜੀ ਮੈਂ ਦਿੱਲੀ ਹਾਈ ਕੋਰਟ ਵਿੱਚ ਪਾਈ ਸੀ। ਇਸ ਨੂੰ ਜੱਜ ਸੀਗਾ ਮਨਮੋਹਨ ਕੁਮਾਰ, ਉਸਨੇ ਇੱਕ ਟਿੱਪਣੀ ਦੇ ਨਾਲ ਇਸ ਨੂੰ ਖਾਰਿਜ ਕਰ ਦਿੱਤਾ ਸੀਗਾ ਕਿ ਸਮਾਂ ਬਹੁਤ ਲੰਘ ਗਿਆ, 25 ਸਾਲ ਦੇ ਕਰੀਬ, 25 ਸਾਲ ਹੋ ਗਏ ਇਸ ਵੇਲੇ, ਕਿ 25 ਸਾਲ ਦਾ ਸਮਾਂ ਲੰਘ ਗਿਆ, ਇਸ ਉੱਤੇ ਕਾਰਵਾਈ ਨਹੀਂ ਹੋ ਸਕਦੀ। ਅੱਜ ਮੈਂ ਬੜਾ ਹੈਰਾਨ ਹੈ, ਅੱਜ 32 ਸਾਲ ਦੇ ਬਾਅਦ ਪੱਪੂ ਯਾਦਵ ਹੈਗਾ, ਉਹਦਾ ਅਪਹਰਣ ਦਾ ਕੇਸ ਖੁੱਲ ਗਿਆ। ਨਿਤੀਸ਼ ਕੁਮਾਰ ਮੁੱਖ ਮੰਤਰੀ ਹੈਗਾ, ਉਹ ਤੇ 18 ਸਾਲ ਦੇ ਬਾਅਦ ਕੇਸ ਖੁੱਲ ਗਿਆ ਸੀ, ਤੇ ਸਾਡੀ ਵਾਰੀ 25 ਸਾਲ ਜਾਂ 30 ਸਾਲ। ਮੈਂ ਪੁੱਛਣਾ ਚਾਹਨਾ ਕਿ ਉਹ ਗ੍ਰੈਵਿਟੀ ਬੋਲਦੇ ਨੇ ਕਿ ਕਤਲ ਦੀ ਜਿਹੜੀ ਭਰਮਾਈ ਹੈਗੀ ਹੈ, ਕਤਲ ਜੋ ਹੈਗਾ ਕਿ ਉਹ ਘਟ ਗਿਆ, ਕਤਲ ਦੇ ਉੱਥੇ ਹੀ ਹੈ ਨਾ ਜਿਹੜੇ ਕਤਲ ਕੀਤੇ ਗਏ, ਚਾਹੇ ਉਹ 20-25 ਸਾਲ ਬਾਅਦ 50 ਸਾਲ ਬਾਅਦ ਜੋ ਕਿਸੇ ਨੂੰ ਕਨਵੀਨਟ ਹੋਏਗਾ, ਜਿਸ ਤਰ੍ਹਾਂ ਮੌਕਾ ਲੱਗੇਗਾ ਉਦੋਂ FIR ਹੋਣੀ ਚਾਹੀਦੀ, ਉਦੋਂ ਕੇਸ ਖੁੱਲਣਾ ਚਾਹੀਦਾ, ਕਿਉਂ ਨਹੀਂ ਖੁੱਲਿਆ? ਸਾਡੀ ਸੁਣਵਾਈ ਸਿੱਧੀ ਗੱਲ ਹੈ, ਸਾਡੀ ਸੁਣਵਾਈ ਨਹੀਂ ਹੋ ਰਹੀ, ਇਹ ਜੱਜ ਦੇ ਟਿੱਪਣੀ ਤੋਂ ਜਾਈ। ਕਿਸ ਨੂੰ ਕਸੂਰਵਾਰ ਮੰਨਦੇ ਹੋ? ਅਗਰ ਸਿੱਖ ਲੀਡਰਾਂ ਦੀ ਗੱਲ ਕਰਾਂ, ਤੁਸੀਂ ਸਿੱਖ ਲੀਡਰਾਂ ਨਾਲ ਪਿਛਲੇ 35 ਸਾਲਾਂ ਤੋਂ, ਜਦੋਂ ਤੋਂ ਤੁਸੀਂ 84 ਤੋਂ ਲੈ ਕੇ ਅੱਜ ਦੇ 37 ਸਾਲ ਹੋਣ ਵਾਲੇ ਨੇ, ਤੁਸੀਂ ਆਪਣੇ ਦੇਸ਼ ਦੇ ਸਿੱਖ ਲੀਡਰਾਂ ਦੀ ਗੱਲ ਕਰ ਰਹੇ ਆ, ਜਥੇਦਾਰਾਂ ਦੀ ਗੱਲ ਕਰਨਾ, ਕਿ ਤੁਸੀਂ ਪਹੁੰਚ ਕੀਤੀ ਇਹ ਸਾਰੇ ਮਸਲੇ ਦੇ ਉੱਤੇ? ਮੈਂ ਜਥੇਦਾਰਾਂ ਨਾਲ ਪਹੁੰਚ ਨਹੀਂ ਕੀਤੀ, ਕਿਉਂਕਿ ਮੈਂ ਪੰਜਾਬ ਤੋਂ ਬਾਹਰ ਰਹਿੰਦਾ ਰਿਹਾ ਸ਼ੁਰੂ ਤੋਂ ਹੀ, ਔਰ ਮੈਂ ਇੰਨਾ ਫਾਈਨੈਂਸ਼ੀਅਲੀ ਸਟਰੋਂਗ ਵੀ ਨਹੀਂ ਸੀਗਾ ਕਿ ਜਗ੍ਹਾ ਜਗ੍ਹਾ ਮੈਂ ਘੁੰਮਦਾ ਰਹਿੰਦਾ। ਆਪਣੀ ਜ਼ਿੰਦਗੀ ਦੀ ਪਰੇਸ਼ਾਨੀ ਵੀ ਬਹੁਤ ਸੀ, ਧੱਕੇ ਵੀ ਬਹੁਤ ਖਾਧੇ ਨੇ। ਅਤੇ ਇਹਦੇ ਵਿੱਚ ਜਦੋਂ ਮੈਂ 2012 ਦੇ ਵਿੱਚ ਬੰਬਈ ਦੇ ਇੱਕ ਹੋਟਲਰ ਹੈਗੇ ਨੇ ਗੁਰਿੰਦਰ ਬਾਵਾ, ਉਹ ਅਮਿਤਾਭ ਬੱਚਨ ਦੇ ਗੁਆਂਢੀ ਵੀ ਹੈਗੇ ਨੇ, ਉਹ ਇੱਕ ਲੈਟਰ ਲੈ ਕੇ ਆਏ ਸੀਗੇ ਇਸਦੀ ਮਾਫੀਨਾਮੇ ਦਾ, ਉਹਨਾਂ ਨੇ ਦਿੱਤਾ ਸੀ ਅਕਾਲ ਤਖਤ ਦੇ ਉੱਤੇ। ਜਦੋਂ ਮੈਨੂੰ ਪਤਾ ਲੱਗਾ ਤਾਂ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਸੀ, ਮੈਂ ਉਹਨਾਂ ਨੂੰ ਫੋਨ ਕਰਕੇ ਕਿਹਾ ਸੀਗਾ ਕਿ ਇਸਦੀ ਮਾਫੀਨਾਮਾ ਦੇਣ ਤੋਂ ਪਹਿਲਾਂ ਮੈਨੂੰ ਹੀ ਅਕਾਲ ਤਖਤ ਤੇ ਬੁਲਾਇਆ ਜਾਏ, ਔਰ ਮੈਂ ਇਸ ਸਾਹਮਣੇ ਸਾਰੀ ਗੱਲ ਰੱਖਾਂਗਾ, ਇਸ ਨੂੰ ਮਾਫੀਨਾਮਾ ਨਾ ਦਿੱਤਾ ਜਾਏ, ਇਹ ਗੁਨਾਹਗਾਰ ਹੈ। ਔਰ उसके बाद अज तक वो मसला पेंडिंग है, अज तक उस मसले का फैसला नहीं किया गया। उसकी ਜਿਹੜੀ उसने ਜਿਹੜੀ अर्जी लगाई सी वो अज तक पेंडिंग है।
ਤੁਸੀਂ 2009 ਦੀ ਗੱਲ ਕਰ ਰਹੇ ਹੋ। 2009 ਦੇ ਵਿਚਕਾਰ ਅਗਰ ਮੈਂ ਗਲਤ ਨਹੀਂ ਹੈਗਾ ਤੇ 2009 ਦੇ ਅੰਦਰ ਜਿਹੜੇ 84 ਦੇ ਆਈ ਵਿਟਨੈਸਸ ਹੈਗੇ ਨੇ, ਮੈਂ ਨਾਮ ਲੈ ਕੇ ਕਵਾਂਗਾ ਮਾਤਾ ਜਗਦੀਸ਼ ਕੌਰ, ਬੀਬੀ ਨਿਰਪ੍ਰੀਤ ਕੌਰ, ਬਾਬੂ ਸਿੰਘ ਦੁਖੀਆ, ਜਗਸ਼ੇਰ, ਜਿਹੜੇ ਗਵਾਹ ਹੈਗੇ ਨੇ ਇਹ ਸਾਰੇ ਮਸਲੇ 'ਚ, ਇਹ ਸਾਰਿਆਂ ਨੇ ਇੱਕ ਲੈਟਰ ਦਿੱਤੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ। ਤੇ ਤੁਸੀਂ ਉਸ ਵੇਲੇ ਉਹਨਾਂ ਨਾਲ ਪਹੁੰਚ ਕੀਤੀ, ਤੁਸੀਂ ਉਹਨਾਂ ਨਾਲ ਸ਼ਮੂਲੀਅਤ ਕਿਉਂ ਨਹੀਂ ਕੀਤੀ? ਕਿਉਂਕਿ ਸਵਾਲ ਇਸ ਕਰਕੇ ਆਉਂਦਾ ਕਿ 2009 'ਚ ਤੁਸੀਂ PIL ਪਾ ਰਹੇ ਹੋ ਔਰ 2009 ਦੇ ਅੰਦਰ ਸ਼੍ਰੀ ਅਕਾਲ ਤਖਤ ਸਾਹਿਬ 84 ਦੇ ਕਤਲੇਆਮ ਪੀੜਤ ਜਿਹੜੇ ਗਵਾਹ ਹੈਗੇ ਨੇ, ਇਹ ਸਾਰੇ ਆਈ ਵਿਟਨੈਸ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਪਹੁੰਚ ਕਰਦੇ ਨੇ, ਤੇ ਤੁਸੀਂ ਉਹਨਾਂ ਦੇ ਨਾਲ ਸ਼ਮੂਲੀਅਤ ਕਿਉਂ ਨਹੀਂ ਕੀਤੀ? ਦੇਖੋ, ਸਵਾਲ ਤੇ ਉੱਠਣ ਬੜੇ ਸਾਰੇ ਉੱਠਦੇ ਨੇ, ਪਰ ਇੱਕ ਇੰਡੀਵਿਜੂਅਲ ਬੰਦਾ ਚੱਲ ਰਿਹਾ, ਉਸ ਨਾਲ ਜ਼ਰੂਰੀ ਨਹੀਂ ਕਿ ਮੈਂ ਸਾਰੇ ਦੇ ਟੱਚ ਵਿੱਚ ਹਾਂ, ਸਾਰੇ ਬੰਦੇ ਮੇਰੇ ਟੱਚ ਵਿੱਚ ਹੋਣ ਜਾਂ ਮੈਨੂੰ ਬੁਲਾਉਣ। ਨਹੀਂ, ਮੇਰਾ ਫਰਜ਼ ਹੈ ਸਵਾਲ ਪੁੱਛਣਾ ਕਿ ਦੋਨੋਂ ਚੀਜ਼ਾਂ 2009 ਚ ਹੋਈਆਂ ਨੇ। ਮੈਂ ਇਹਨਾਂ ਲੋਕਾਂ ਨੂੰ ਨਹੀਂ ਜਾਣਦਾ ਸੀ, ਇਹਨਾਂ ਲੋਕਾਂ ਨੇ ਮੈਨੂੰ ਕਿੱਥੋਂ ਬੁਲਾਉਂਦੇ ਲੋਕ। ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਚੰਡੀਗੜ੍ਹ ਦੇ ਇੱਕ ਮਸ਼ਹੂਰ ਵਕੀਲ ਹੈਗੇ ਨੇ ਨਵਕਿਰਨ ਸਿੰਘ ਜੀ, ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ। ਸ਼ਾਇਦ 2007 ਵਿੱਚ ਮੈਂ ਉਹਨਾਂ ਨਾਲ ਆਰਕੁਟ 'ਤੇ ਹੁੰਦਾ ਸੀ ਤੇ ਉਹਨਾਂ ਨਾਲ ਕੰਟੈਕਟ ਕੀਤਾ ਸੀਗਾ ਕਿ ਬਈ ਉਹਨਾਂ ਨੇ ਫੇਸਬੁੱਕ ਨਹੀਂ ਸੀ ਚੱਲੀ, ਆਰਕੁਟ 'ਤੇ ਕੰਟੈਕਟ ਹੁੰਦੇ ਸੀਗੇ। ਮੈਂ ਆਰਕੁਟ 'ਤੇ ਉਹਨਾਂ ਨੂੰ ਕੰਟੈਕਟ ਕਰਕੇ ਕਿਹਾ ਸੀ ਮੈਂ ਅਮਿਤਾਭ ਬੱਚਨ ਦਾ ਇਸ ਤਰ੍ਹਾਂ ਦਾ ਦੇਖਿਆ ਔਰ ਮੈਂ ਕੇਸ ਕਰਨਾ ਚਾਹੁੰਦਾ। ਉਹਨਾਂ ਨੇ ਮੈਨੂੰ ਦਿੱਲੀ ਸੁਪਰੀਮ ਕੋਰਟ ਬੁਲਾਇਆ ਔਰ ਸੁਪਰੀਮ ਕੋਰਟ ਸਾਰਾ ਕੁਝ ਦੇਖ ਕੇ, ਸਾਰੀ ਗੱਲਬਾਤ ਸੁਣ ਕੇ ਉਹਨਾਂ ਨੇ ਮੈਨੂੰ ਕਿਹਾ ਕੋਈ ਐਸਾ ਬੰਦਾ ਹੋਣਾ ਚਾਹੀਦਾ ਜਿਹੜਾ ਅਫੈਕਟਡ ਪਰਸਨ ਹੋਏ 1984 ਦਾ ਪੀੜਤ। ਅਗਰ ਤੁਸੀਂ ਉਸ ਨੂੰ ਅੱਗੇ ਲਿਆਓਗੇ ਤਾਂ ਪਟੀਸ਼ਨ ਪੈ ਸਕਦੀ, ਨਹੀਂ ਤੇ ਨਹੀਂ ਪੈ ਸਕਦੀ। ਇਸ ਕਰਕੇ ਇਹ ਵੀ ਸਵਾਲ ਸੀਗਾ ਕਿ ਮੈਂ ਪਟੀਸ਼ਨ ਕਿੱਦਾਂ ਪਾਉਂਦਾ। ਔਰ ਜੇ ਕਿਸੇ ਨੇ ਪੀੜਤ ਨੂੰ ਲੈਣ ਜਾਂਦਾ ਤਾਂ ਭਾਈ ਮੈਂ ਕੋਰਟ ਕੇਸ ਦਾ ਖਰਚਾ ਚੁੱਕਦਾ, ਕੋਰਟ ਦਾ ਖਰਚਾ ਚੁੱਕਣ ਦੇ ਮੇਰੇ ਕੋਲ ਪੈਸੇ ਨਹੀਂ ਸੀਗੇ, ਮੇਰੀ ਕੋਈ ਮਦਦ ਲਈ ਤਾਂ ਤਿਆਰ ਨਹੀਂ ਸੀ। ਅਰੇ ਇਹਨਾਂ ਹੋ ਕੇ ਲੋਕੀ ਡਰਦੇ ਸੀਗੇ ਅਮਿਤਾਭ ਬੱਚਨ ਤੋਂ। ਕੋਰਟ ਦੇ ਅੰਦਰ ਤਾਂ ਕੋਈ ਵਕੀਲ ਨਹੀਂ ਖੜਾ ਹੋਇਆ ਸਾਹਮਣੇ ਆਉਣ ਦੇ ਲਈ, ਮੇਰਾ ਕੇਸ ਕਿਹਨੇ ਲੜਨਾ ਸੀ? ਮੈਂ ਇਹਨਾਂ ਨੂੰ ਕਿੱਥੋਂ ਲੈ ਜਾ ਕੇ ਖੜਾ ਕਰਦਾ ਕੇਸ ਲੜਨ ਦੇ ਲਈ? ਮੇਰਾ ਸਿੱਧਾ ਸਵਾਲ ਹੈ, ਸਰਦਾਰ ਨਵਕਿਰਨ ਸਿੰਘ ਦਾ ਤੁਸੀਂ ਨਾਮ ਲਿੱਤਾ, ਮਸ਼ਹੂਰ ਨਾਮ ਹੈ, ਮਸ਼ਹੂਰ ਹਸਤੀ ਨੇ, ਉਹਨਾਂ ਦਾ ਰਵੱਈਆ ਕੇਸ ਨੂੰ ਲਟਕਾਉਣ ਦਾ ਸੀ ਜਾਂ ਤੁਹਾਡੀ ਮਦਦ ਕਰਨ ਦਾ ਸੀ? ਮੇਰੀ ਮਦਦ ਕਰਨ ਦਾ ਸੀ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਸਰਦਾਰ ਅਜਮੇਰ ਸਿੰਘ ਜਿਹੜੇ ਖੁਲਾਸੇ ਕਰ ਰਹੇ ਹੈਗੇ ਨੇ ਤੁਹਾਡੇ ਸਾਰਿਆਂ ਦੇ ਸਾਹਮਣੇ ਹੈਗੇ ਕਿ ਪਿਛਲੇ 15-20 ਸਾਲਾਂ ਦੇ ਅੰਦਰ ਸਾਡੀ ਸਿੱਖ ਰਾਜਨੀਤੀ ਕਿੰਨੇ ਨੀਵੇਂ ਪੱਧਰ ਦੇ ਉੱਤੇ ਗਈ ਹੈਗੀ ਹੈ। ਸਿੱਖ ਲੀਡਰਾਂ ਦੀ ਗੱਲ ਕਰ ਲਈਏ ਜਾਂ ਮੌਜੂਦਾ ਪ੍ਰੈਜ਼ੈਂਟ ਸਿਚੁਏਸ਼ਨ ਦੀ ਗੱਲ ਕਰ ਲਈਏ, ਜਿਸ ਤਰੀਕੇ ਦੇ ਨਾਲ ਤੁਸੀਂ ਸਾਰੇ ਜਾਣੂ ਹੈਗੇ ਹੋ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਿਫਤਾਂ ਕੀਤੀਆਂ ਗਈਆਂ ਅਮਿਤਾਭ ਬੱਚਨ, ਜਿਸ ਤੋਂ ਬਾਅਦ ਵਿਵਾਦ ਜਿਹੜਾ ਹੈਗਾ, ਜਿਹੜੇ ਵਿਊਵਰਸ ਹੁਣ ਜੁੜੇ ਨੇ ਅਸੀਂ ਉਹਨਾਂ ਨੂੰ ਵੀ ਦੱਸ ਦਈਏ, ਤੇ ਗੱਲਾਂ ਜ਼ਰੂਰ ਕੀਤੀਆਂ ਗਈਆਂ ਕਿ ਬਕਾਇਦਾ ਸਬੂਤ ਲਿਆਓ ਜੀ, ਅਗਰ ਸਬੂਤ ਹੋਣਗੇ। ਇਹ ਮੇਰੇ ਲਫ਼ਜ਼ ਨਹੀਂ ਨੇ, ਇਹ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਲਫ਼ਜ਼ ਵੀ ਹੈਗੇ ਨੇ, ਤੇ ਜਿਹੜੇ ਜਨਰਲ ਸਕੱਤਰ ਹੈਗੇ ਨੇ ਹਰਮੀਤ ਸਿੰਘ ਕਾਲਕਾ, ਉਹਨਾਂ ਨੇ ਵੀ ਸਾਡੇ ਇੰਟਰਵਿਊ ਦੇ ਅੰਦਰ ਇਹ ਚੀਜ਼ ਮੈਂਸ਼ਨ ਕੀਤੀ ਹੈ ਕਿ ਜੀ ਅੱਜ ਤੱਕ ਕਿਸੇ ਲੀਡਰ ਨੇ ਅਮਿਤਾਭ ਬੱਚਨ ਦੇ ਖਿਲਾਫ ਕੋਈ ਕੇਸ ਨਹੀਂ ਪਾਇਆ, ਕੋਈ ਰਿਕੁਐਸਟ ਨਹੀਂ ਕੀਤੀ, ਅਕਾਲ ਤਖਤ ਤੱਕ ਇਹ ਗੱਲ ਨਹੀਂ ਪਹੁੰਚੀ। ਤੇ ਮਾਫ ਕਰਨਾ, ਇਹ ਦੋਨੋਂ ਗੱਲਾਂ ਝੁਟਲਾਈਆਂ ਸਬੂਤਾਂ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਐਕਸਪੋਜ਼ ਕਰ ਰਹੇ ਹੈਗੇ ਹਾਂ ਕਿ ਖਾਲੀ ਅਜਮੇਰ ਸਿੰਘ ਹੀ ਨਹੀਂ, ਜਿਨ੍ਹਾਂ ਨੇ ਕਿਤਾਬ ਵੀ ਲਿਖੀ, ਹਾਈ ਕੋਰਟ ਦੇ ਅੰਦਰ PLR ਪਾਈ, ਉਹ ਸਾਰੇ ਡਾਕੂਮੈਂਟਸ ਤੋਂ ਸਾਰੀ ਡਿਟੇਲਸ ਵੀ ਲੈ ਸਕਦੇ ਨੇ। ਤੇ ਦੂਜੇ ਪਾਸੇ 2009 ਦੇ ਵਿਚਕਾਰੀ 84 ਦੇ ਕਤਲੇਆਮ ਪੀੜਿਤ ਜਿਹੜੇ ਹੈਗੇ ਨੇ, ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੀ ਆਪਣੀ ਲੈਟਰ ਦਿੱਤੀ ਸੀ ਅਮਿਤਾਭ ਬੱਚਨ ਦੇ ਖਿਲਾਫ, ਜਿਹਦਾ ਵੇਰਵਾਜੀ ਦੀ ਡਿਟੇਲ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਰਿਕਾਰਡ ਵਿੱਚ ਹੈਗਾ। ਅਜਮੇਰ ਸਿੰਘ ਜੀ, ਅਸੀਂ ਅਗਰ ਅਮਿਤਾਭ ਬੱਚਨ ਦੇ ਮਸਲੇ ਦੀ ਗੱਲ ਨਾ ਕਰੀਏ, ਸਿੱਖ ਕੌਮ ਦੇ ਹੋਰ ਮਸਲਿਆਂ ਦੀ ਗੱਲ ਕਰ ਲਈਏ, ਗੁਰਦੁਆਰਾ ਡੋਂਗਮਾਰ ਸਾਹਿਬ ਤੋਂ ਤੁਸੀਂ ਕਹੀਏ ਕਿ ਇੰਟਰਨੈਸ਼ਨਲ ਮੀਡੀਆ ਦੇ ਲਾਈਮਲਾਈਟ ਵਿੱਚ ਆਏ ਹੈਗੇ ਹੋ, ਤੁਹਾਡਾ ਚਿਹਰਾ ਦੁਨੀਆ ਤੱਕ ਪਹੁੰਚਿਆ ਕਿਉਂਕਿ ਤੁਸੀਂ ਜੰਗ ਲੜੀ, ਤੁਸੀਂ ਕੇਸ ਹਾਲੇ ਤੱਕ ਤੁਸੀਂ ਫਾਈਟ ਕਰ ਰਹੇ ਹੈਗੇ ਹੋ। ਗੁਰਦੁਆਰਾ ਡੋਂਗਮਾਰ ਸਾਹਿਬ, ਪੂਰੀ ਸਾਹਿਬ ਗੁਰਦੁਆਰਾ ਜਿਹੜਾ ਢਾਹ ਢੇਰੀ ਕਰ ਦਿੱਤਾ ਗਿਆ ਗੁਰੂ ਨਾਨਕ ਸਾਹਿਬ ਦਾ, ਜਿੱਥੇ ਆਰਤੀ ਉਤਾਰੀ ਗਈ ਸੀ, ਜਿਹਨੂੰ ਅਸੀਂ ਗੁਰਦੁਆਰਾ ਆਰਤੀ ਸਾਹਿਬ ਵੀ ਕਹਿੰਦੇ ਹੈਗੇ ਆ, ਉਹ ਸਾਰੇ ਕੇਸ, ਉਹ ਸਾਰੇ PIL ਅਜਮੇਰ ਸਿੰਘ ਰੰਧਾਵਾ ਵੀ ਕਰ ਰਹੇ ਨੇ। ਮੇਰਾ ਸਿੱਧਾ ਸਵਾਲ ਹੈ, ਅਸੀਂ ਦੋਸ਼ ਦਿੰਦੇ ਹਾਂ RSS ਨੂੰ, ਅਸੀਂ ਦੋਸ਼ ਦਿੰਦੇ ਹਾਂ ਕਾਂਗਰਸ ਨੂੰ, ਅਸੀਂ ਦੋਸ਼ ਦਿੰਦੇ ਹਾਂ ਆਪਣੇ ਵੈਰੀਆਂ ਨੂੰ, ਏਜੰਸੀਆਂ ਦਾ ਨਾਮ ਲੈ ਲੈਂਦੇ ਹਾਂ, ਮਗਰ ਸਿੱਖ ਲੀਡਰਾਂ ਦਾ, ਸਾਡੀ ਕੌਮ ਦਾ ਜਿਹੜੇ ਆਗੂ, ਸੋ ਕਾਲਡ ਅਖੌਤੀ ਆਗੂ ਨੇ, ਤੁਹਾਡੇ ਨਜ਼ਰ ਦੇ ਅੰਦਰ ਇਹ ਸਾਰੇ, ਖਾਲੀ ਅਮਿਤਾਭ ਬੱਚਨ ਨਹੀਂ, ਪੂਰੀ ਸਾਹਿਬ ਦੀ ਗੱਲ ਵੀ ਕਰ ਰਹੇ, ਡੋਂਗਮਾ ਸਾਹਿਬ ਦੀ ਗੱਲ ਕਰ ਰਹੇ, ਸਿੱਖ ਲੀਡਰਾਂ ਦਾ ਕੀ ਰੋਲ ਹੈ? ਦੇਖੋ, ਤੁਸੀਂ ਬਹੁਤ ਕੁਝ ਮੇਰੇ ਕੋਲੋਂ ਪੁੱਛ ਲਿਆਗਾ, ਜਰਨਲਿਸਟ ਤੋਂ ਪਹਿਲਾਂ ਇਹ ਦੱਸਦਾ, ਨਵਕਿਰਨ ਸਿੰਘ ਜੀ ਦੇ ਬਾਅਦ ਜਦੋਂ ਮੈਂ ਕੇਸ ਦੀ ਤਿਆਰੀ ਕਰ ਰਹੀ ਸੀ, ਮੈਂ PL ਬਣਾਈ ਸੀ, PL ਲਿਖ ਰਿਹਾ ਸੀ, ਉਸ ਜ਼ਮਾਨੇ ਦੀ ਗੱਲ ਹੈ। ਮੈਂ ਹਰਵਿੰਦਰ ਸਿੰਘ ਫੁਲਕਾ, ਜਿਹੜੇ 1984 ਦੇ ਵਕੀਲ ਮੰਨੇ ਜਾਂਦੇ ਨੇ ਸਿੱਖ ਪੀੜਤਾਂ ਦੇ, ਮੈਂ ਇਹਨਾਂ ਨੂੰ ਹੀ ਕੰਟੈਕਟ ਕੀਤਾ ਸੀਗਾ ਕੇਸ ਕਰਨ ਦੇ ਲਈ। ਇਹਨਾਂ ਨੇ ਮੈਨੂੰ ਕਿਹਾ ਸੀ ਸਬੂਤ ਲਿਆਓ। ਮੈਂ ਕਿਹਾ ਜੇ ਸਬੂਤ ਹੀ ਮੇਰੇ ਕੋਲ ਹੁੰਦਾ ਤਾਂ ਮੈਨੂੰ ਤੁਹਾਡੇ ਕੀ ਲੋੜ, ਫਿਰ ਮੈਂ ਸਿੱਧਾ ਵੀ ਚਲੇ ਜਾਂਦਾ। ਸਬੂਤ ਮੈਂ ਤੁਹਾਨੂੰ ਦੱਸ ਰਿਹਾ ਕਿ ਸਬੂਤ ਕਿੱਥੇ ਪਏ ਨੇ, ਤੁਸੀਂ ਸੁਪਰੀਮ ਕੋਰਟ ਕੋਲੋਂ ਆਰਡਰ ਕਢਾਓ ਅਤੇ ਕੇਸ ਉੱਥੇ ਸਬੂਤ ਚੁੱਕ ਲਓ। ਪਰ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ, ਇਹਨਾਂ ਨੇ ਕਿਹਾ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ। ਇਹ ਹੈਗੀ ਸੱਚਾਈ ਹਰਵਿੰਦਰ ਸਿੰਘ ਫੁਲਕਾ ਜੀ ਦੀ। ਉਹਦੇ ਬਾਅਦ ਕੇਸ 2012 ਦੇ ਵਿੱਚ ਜਿਹੜੇ ਪੀੜਤ ਸੰਗਠਨ ਹੈਗੇ ਨੇ, ਜਿੰਨੇ ਵੀ ਮਿਲ ਕੇ ਗਏ ਸੀ, ਇਹ 2012 ਦੇ ਵਿੱਚ ਗਏ ਸੀ। ਉਹਨਾਂ ਗੁਰਿੰਦਰ ਸਿੰਘ ਬਾਵਾ ਦੀ ਐਪਲੀਕੇਸ਼ਨ ਲਿਆਉਣ ਦੇ ਬਾਅਦ ਅਕਾਲ ਤਖਤ ਪੁੱਜੇ ਨੇ, 2009 ਵਿੱਚ ਨਹੀਂ ਪੁੱਜੇ। ਮੈਂ 2009 ਦੀ ਜਿਹੜੀ ਕੰਪਲੇਂਟ ਜਿਹੜੀ ਪਾਈ ਸੀ, ਉਹਦੇ ਵਿੱਚ ਪੂਰਾ ਐਕਸਪੋਜ਼ ਕਰਕੇ ਲਿਖਿਆ, ਔਰ ਉਹਦੇ ਵਿੱਚ ਉਸ ਤੋਂ ਪਹਿਲਾਂ ਮੈਂ ਦੂਰਦਰਸ਼ਨ ਕੇਂਦਰ ਦੇ ਵਿੱਚ ਉਸ ਵੀਡੀਓ ਕਲਿੱਪ ਦੀ ਮੰਗ ਕੀਤੀ ਸੀ 1 ਨਵੰਬਰ 1984 ਦੀ,
ਜਿਸ ਵਿੱਚ ਕਿ ਅਮਿਤਾਭ ਬੱਚਨ ਖੂਨ का बदला खून और ਦੂਜੇ ਸਿੱਖ ਵਿਰੋਧੀ ਨਾਰੇ ਲਗਾ ਰਿਹਾ ਹੈਗਾ। ਮੈਂ ਇਸ ਗੱਲ ਦੀ ਮਾਫੀ ਜ਼ਰੂਰ ਮੰਗਾਂ ਕਿ ਬਾਕੀ ਨਾਰੇ ਲੋਕਾਂ ਦੇ ਇਹ ਵੀ ਕਿਹਾ ਕਿ ਇੰਦਰਾ ਗਾਂਧੀ ਕੇ ਖੂਨ ਕੇ ਚੀਟੇ ਸਿੱਖੋਂ के घरों तक पहुंचते रहे सब कुछ, पर मैं ਤੁਹਾਨੂੰ ਪਹਿਲਾਂ ਕਹਿ ਦਿੱਤਾ ਕਿ ਵੱਡੇ ਤੇ ਖੂਨ ਨਹੀਂ। ਜਦੋਂ ਮੈਂ ਸੁਣਿਆ ਖੂਨ का बदला खून, ਉਦੋਂ ਮੈਂ ਸਟੰਟ, ਆਈ ਵਾਸ ਜਸਟ ਸਟੰਟ, ਮੇਰੇ ਕੋਲ ਬੋਲਣ ਲੱਗਾ ਹੀ ਨਹੀਂ ਸੀ, ਮੈਂ ਤਾਂ ਹੱਕਾ ਬੱਕਾ ਰਹਿ ਗਿਆ ਸੀ। ਇਸ ਕਰਕੇ ਬਾਕੀ ਦਾ ਮੈਨੂੰ ਇਹ ਨਾਰੇ ਯਾਦ ਹੈ, ਪਰ ਖੂਨ का बदला खून ਮੈਨੂੰ ਜ਼ਰੂਰ ਯਾਦ ਰਹਿ ਗਿਆ। ਮੇਰੀ ਪੋਜੀਸ਼ਨ ਦੇਖੋ ਕਿ ਉਸ ਵੇਲੇ ਮੈਂ ਟੀਵੀ ਦੇਖ ਰਿਹਾ, ਮੇਰੇ ਅੱਗੇ ਕੀ ਸੀਗਾ ਉਹ ਸਾਨੂੰ ਜਾ ਕੇ ਮਿੰਟ ਦਾ ਪਤਾ ਨਹੀਂ ਸੀ। ਭੁਗਤੇ ਅਸੀਂ ਵੀ ਇਹ ਦੇ ਰਹੇ ਹਾਂ, ਰਾਤ ਤੱਕ ਜਾ ਕੇ ਕੱਟੀਆਂ ਕਿਰਪਾਨਾਂ ਬੂਹੇ ਦੇ ਉੱਤੇ ਰੱਖ ਕੇ ਸੁੱਤੇ ਹਾਂ ਅਸੀਂ ਵੀ ਕਿ ਦੰਗਾਈ ਕਦੋਂ ਆ ਜਾਣਗੇ, ਸਾਨੂੰ ਪਤਾ ਨਹੀਂ ਸੀ ਕਦੋਂ ਮਾਰਾਂਗੇ, ਆਪਣੇ ਪਰਿਵਾਰ ਨੂੰ ਕਿੱਦਾਂ ਬਚਾਉਣਾ। ਤੇ ਇਸ ਸਾਰੇ ਵਿੱਚੋਂ ਦੀ ਇਸ ਸਾਰੇ ਮਨੋ ਹਾਲਾਤ ਦੇ ਵਿੱਚੋਂ ਮੈਂ ਗੁਜ਼ਰਿਆ ਹੈਗਾ। ਕਿਸ ਕਰਕੇ ਇਹ ਨਾ ਸੋਚਿਆ ਜਾਏ ਕਿ ਬਹੁਤ ਸੁਖਾਲੀ ਜਿਹਾ ਸਪੀਚ ਦੇ ਰਿਹਾ, ਨਹੀਂ, ਇਹ ਮਨ ਦਾ ਗੁੱਸਾ ਹੈ ਕਿ ਇਸਨੇ ਕਹਿਣ ਦੇ ਉੱਤੇ ਉਹ ਜਿਹੜੇ ਸਿੱਖ ਭੈਣ ਭਰਾ ਬੱਚੇ ਜੋ ਕਤਲ ਹੋਏ ਨੇ, ਅਖੀਰ ਉਹ ਕਿਹਨਾਂ ਦੇ ਸੀ? ਉਹਨੇ ਸਿਰ ਤੇ ਪੱਗ 'ਚ ਹੱਥ ਖੜੇ ਸੀ, ਉਹ ਤੇ ਮੇਰੀ ਭਰਾ ਸੀ, ਮੇਰੀ ਭੈਣਾਂ ਸੀ ਜਿਹਨਾਂ ਨਾਲ ਬਲਾਤਕਾਰ ਹੋਇਆ, ਤੇ ਮੈਂ ਇਹਨੂੰ ਕਿੱਦਾਂ ਮਾਫ ਕਰਦਾ? ਨਹੀਂ, ਇੱਥੇ ਮਾਫ ਕਰਨ ਦੀ ਕਿਸੇ ਨੇ ਗੱਲ ਨਹੀਂ ਕੀਤੀ ਅਜਮੇਰ ਸਿੰਘ ਜੀ। ਮੈਂ ਇੱਥੇ ਵੀ ਕਲੀਅਰ ਕਰ ਦਿਆਂ ਸੰਗਤ ਜੀ, ਮੈਂ ਆਪਣੇ ਪ੍ਰੋਗਰਾਮ ਦੀ ਸਟਾਰਟਿੰਗ ਵਿੱਚ 2009 ਦੀ ਵਰਤੋਂ ਕੀਤੀ ਹੈ, ਮਾਫੀ ਚਾਹੁੰਦਾ। ਜਿਸ ਤਰੀਕੇ ਨਾਲ ਸਰਦਾਰ ਅਜਮੇਰ ਸਿੰਘ ਜੀ ਨੇ ਕਰੈਕਟ ਕਰ ਦਿੱਤਾ ਹੈਗਾ ਕਿ ਜਿਹੜੇ ਕਤਲੇਆਮ ਪੀੜਿਤ ਨੇ ਸ਼੍ਰੀ ਅਕਾਲ ਤਖਤ ਸਾਹਿਬ 2012 ਚ ਗਏ ਸੀ, ਤਾਂ ਉਹਨਾਂ ਤੋਂ 3 ਸਾਲ ਪਹਿਲੇ ਇਹਨਾਂ ਨੇ ਜਿਹੜੀ PIL ਹੈਗੀ ਉਹ ਪਾਈ ਸੀ। ਜੀ ਅਜਮੇਰ ਸਿੰਘ ਦੇਖੋ, ਮਾਫੀ ਦਾ ਮਤਲਬ ਇਹ ਆ ਗਿਆ ਜਿੱਦਾਂ ਤੇ ਮਨਜਿੰਦਰ ਸਿੰਘ ਸਿਰਸਾ ਦਾ, ਹਰਮੀਤ ਸਿੰਘ ਕਾਲਕਾ ਦਾ ਨਾਮ ਲਿਆ, ਅੱਜ 35-36 ਸਾਲ ਬਾਅਦ ਇਹ ਲੋਕ ਮੰਗ ਰਹੇ ਨੇ ਸਬੂਤ ਲਿਆਓ, ਗਵਾਹੀ ਲਿਆਓ, ਕਿਉਂਕਿ ਇਹਨਾਂ ਨੂੰ ਪੈਸਾ ਮਿਲ ਗਿਆ। ਪੈਸੇ ਦੀ ਭੁੱਖ ਕਰਕੇ ਤਾਂ ਇਹਨਾਂ ਨੇ ਗੁਰੂ ਡਾਂਗ ਮਾਰੋ ਗੁਰਦੁਆਰਾ ਪੁਰੀ ਦੇ ਵਿੱਚ ਇਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ। ਮੈਂ ਗੁਰੂ ਡਾਂਗ ਮਾਰ ਦੇ ਕੇਸ ਦੇ ਵਿੱਚ ਮੈਂ ਔਰ ਅੰਮ੍ਰਿਤਪਾਲ ਸਿੰਘ ਖਾਲਸਾ ਬੰਬੇ ਵਾਲੇ ਸਭ ਤੋਂ ਪਹਿਲਾਂ ਪਹੁੰਚੇ ਸੀਗੇ। ਇੱਥੇ ਚੀਫ ਜਸਟਿਸ ਸਰਾਰ ਖਹਿਰਾ ਸਾਹਿਬ ਸੀਗੇ, ਔਰ ਰਿਟਾਇਰ ਹੋਏ, ਨਵੇਂ ਦੀਪਕ ਗੋਗੋਈ ਨੇ ਚਾਰਜ ਲਿਆ। ਇਸ ਵਿੱਚ ਸਾਡਾ ਇੱਕ ਹਫ਼ਤਾ ਬਰਬਾਦ ਹੋ ਗਿਆ ਫੇਅਰਵੈਲ ਪਾਰਟੀ ਔਰ ਜੁਆਇਨ ਕਰਨ ਦੇ ਚੱਕਰ ਦੇ ਵਿੱਚ, ਔਰ ਪਹਿਲੇ ਦਿਨ ਹੀ ਸਾਡਾ ਕੇਸ ਅਰਜੈਂਟ ਵਿੱਚ ਲਿਆ ਗਿਆ, ਔਰ ਪਹਿਲੇ ਦਿਨ ਹੀ ਸਾਨੂੰ ਸਟੇ ਆਰਡਰ ਮਿਲ ਗਿਆ ਉੱਥੇ ਦਾ। ਨਾ ਤਾਂ ਦਿੱਲੀ ਕਮੇਟੀ ਸੀ, ਨਾ ਸ਼੍ਰੋਮਣੀ ਕਮੇਟੀ ਸੀ। ਉਹ ਇਹਨਾਂ ਨੇ ਤਾਂ ਉੱਥੇ ਲੈਟਰ ਦੇ ਦਿੱਤਾ, ਸਿਲੀਗੁੜੀ ਕਮੇਟੀ ਨੂੰ ਅਥਾਰਟੀ ਲੈਟਰ ਦੇ ਦਿੱਤਾ ਲੜਨ ਦੇ ਲਈ, ਕਿਉਂਕਿ ਇਹਨਾਂ ਦੀ ਜੂਰਿਸਡਿਕਸ਼ਨ ਤੋਂ ਬਾਹਰ ਸੀਗਾ। ਔਰ ਸਿਲੀਗੁੜੀ ਕਮੇਟੀ ਨੇ ਇੱਕ ਦਿਨ ਪਹਿਲਾਂ ਉੱਥੇ ਕੇਸ ਫਾਈਲ ਕਰਤਾ, ਸਾਨੂੰ ਆਰਡਰ ਹੋ ਗਿਆ ਉੱਥੇ ਕੇਸ ਜੁਆਇਨ ਕਰੋ। ਹੈਰਾਨੀ ਇਹ ਹੈਗੀ ਕੇਸ ਜੁਆਇਨ ਕਰੋ, ਸੁਪਰੀਮ ਕੋਰਟ ਦੇ ਆਰਡਰ ਨੂੰ ਸਿੱਕਿਮ ਹਾਈ ਕੋਰਟ ਨੇ ਅੱਜ ਤੱਕ ਨਹੀਂ ਮੰਨਿਆ, ਔਰ ਮੈਨੂੰ ਅੱਜ ਤੱਕ ਪਾਰਟੀ ਨਹੀਂ ਬਣਨ ਦਿੱਤਾ। ਇਹਨਾਂ ਨੇ ਵਿਰੋਧ ਕਰਕੇ, ਇਹਨਾਂ ਨੇ ਲਿਖਤੀ ਵਿਰੋਧ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ, ਸੜਕਾਂ ਤੇ ਸੁੱਟਣ ਵਾਲਿਆਂ ਨੂੰ ਦੇ ਅਫਸਰਾਂ ਦੇ ਖਿਲਾਫ ਸਾਨੂੰ ਕੋਈ ਕਾਰਵਾਈ ਨਹੀਂ ਚਾਹੀਦੀ। ਅਸੀਂ ਅਜਮੇਰ ਸਿੰਘ ਦੀ ਮੰਗ ਦੇ ਨਾਲ ਸਹਿਮਤ ਨਹੀਂ। ਮੈਂ ਦਿਖਾ ਸਕਦਾ, ਔਨ ਰਿਕਾਰਡ ਹੈਗਾ ਇਹ ਚੀਜ਼, ਇਹਨਾਂ ਦੀ ਪਟੀਸ਼ਨ ਵਿੱਚ ਲਿਖਿਆ ਹੋਇਆ ਕਿ ਅਸੀਂ ਇਹਨਾਂ ਦੇ ਖਿਲਾਫ ਇਸ ਇਨਕੁਆਇਰੀ ਦੇ ਅਜਮੇਰ ਸਿੰਘ ਦੇ ਅਸੀਂ ਵਿਰੋਧ ਕਰਦੇ ਹਾਂ। ਸੰਗਤ ਜੀ, ਨੋਟ ਕਰਨ ਵਾਲੀ ਗੱਲ ਹੈ, ਜਿਵੇਂ ਸਰਦਾਰ ਅਜਮੇਰ ਸਿੰਘ ਖੁਲਾਸਾ ਕਰ ਰਹੇ ਨੇ ਔਨ ਰਿਕਾਰਡ TV 84 ਦੇ ਪਲੇਟਫਾਰਮ ਦੇ ਉੱਤੇ ਪੂਰੇ ਵਰਲਡ ਤੱਕ ਇੱਕ ਮੈਸੇਜ ਪਹੁੰਚ ਰਿਹਾ ਹੈਗਾ, ਔਰ ਪਹੁੰਚਣਾ ਚਾਹੀਦਾ ਹੈਗਾ ਕਿ ਜਿਵੇਂ ਫਾਈਟ ਕਰ ਰਹੇ ਹੈਗੇ ਨੇ ਕੇਸ ਦੇ ਵਿਚਕਾਰ ਗੁਰਦੁਆਰਾ ਡੋਂਗਮਰ ਸਾਹਿਬ ਵਿੱਚ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਿਟਰਨ ਵਿੱਚ ਐਫੀਡੇਵਿਟ ਦਿੱਤਾ ਹੈਗਾ ਕਿ ਗੁਰਦੁਆਰਾ ਸਾਹਿਬ ਦੀ ਜੋ ਬੇਦਬੀ ਕੀਤੀ ਗਈ ਉਹਦੇ ਉੱਤੇ ਨਾਜਾਇਜ਼ ਸਰਕਾਰੀ ਕਬਜ਼ਾ ਕੀਤਾ ਗਿਆ, ਔਰ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਗੁਰਦੁਆਰਾ ਡੋਂਗਮਾਰ ਤੋਂ ਚੁੱਕ ਕੇ ਥੱਲੇ ਲਿਆ ਕੇ ਸੜਕ ਦੇ ਉੱਤੇ ਰੱਖ ਦਿੱਤੇ ਗਏ। ਉਸ ਸਾਰੇ ਮਸਲੇ ਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਵੀ ਕਾਰਵਾਈ ਨਹੀਂ ਚਾਹੁੰਦੀ। ਮੈਂ ਗਲਤ ਨਹੀਂ ਕਰ ਰਿਹਾ? ਬਿਲਕੁਲ ਜੀ, ਅਦਾਲਤੀ ਕਾਰਵਾਈ ਦੀ ਮੈਂ ਮੰਗ ਕੀਤੀ ਸੀ, ਕਿਉਂਕਿ ਸਾਰੇ ਚੀਫ ਸੈਕਟਰੀ ਲੈ ਕੇ ਮੁੱਖ ਮੰਤਰੀ ਤੱਕ ਸਭ ਦੇ ਸਾਈਨ ਹੈਗੇ ਨੇ ਕਿ ਇਹਨਾਂ ਨੇ ਇਹਦੇ ਵਿੱਚ ਪਾਰਟੀਸਿਪੇਟ ਕੀਤਾ, ਗੁਰਦੁਆਰੇ ਨੂੰ ਟੇਕ ਓਵਰ ਕੀਤਾ, ਸਭ ਦੇ ਸਾਈਨ ਹੈਗੇ ਨੇ, ਪਰ ਇਹਨਾਂ ਦੇ ਸਭ ਮੁੱਕਰ ਕੇ ਸਾਨੂੰ ਇਸ ਮੰਗ ਨਾਲ ਅਜਮੇਰ ਸਿੰਘ ਨਾਲ ਸਹਿਮਤ ਨਹੀਂ। ਨਤੀਜਾ ਹੈਗਾ ਕਿ ਜੂਨ 2018 ਤੋਂ ਅੱਜ ਤੱਕ ਮੇਰੀ ਐਪਲੀਕੇਸ਼ਨ ਪੈਂਡਿੰਗ ਪਈ ਹੈ, ਮੈਨੂੰ ਇਹਨਾਂ ਨੇ ਪਾਰਟੀ ਨਹੀਂ ਬਣਨ ਦਿੱਤਾ। ਮੇਰੇ ਕੋਲ ਟੋਟਲ ਮੈਂ 2-3 ਤਰੀਕੇ ਵਿੱਚ ਕੇਸ ਖਤਮ ਕਰਦਾ, ਪਰ ਮੈਨੂੰ ਇਹਨਾਂ ਨੇ ਅੱਗੇ ਨਹੀਂ ਵਧਣ ਦਿੱਤਾ। ਮੈਂ ਕੀ ਕਰ ਸਕਦਾ? ਤੁਸੀਂ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਨਾਲ ਪਹੁੰਚ ਕੀਤੀ? ਅਕਾਲ ਤਖਤ ਜਥੇਦਾਰ ਸਾਹਿਬ ਨੇ ਸਾਨੂੰ ਸੱਦਿਆ। ਪਹਿਲਾਂ ਇੱਕ ਅਕਾਲ ਤਖਤ ਜਥੇਦਾਰ ਸਾਹਿਬ ਗੁਰੂ ਡਾਂਗ ਮਾਰ ਗਏ, ਇੱਥੇ ਉਹਨਾਂ ਨੇ ਵੀਡੀਓ ਬਣਾਈ ਕਿ ਸਿੰਗਲ ਬੰਦੇ ਦਾ ਕੀ ਕੰਮ ਹੈ, ਉਹ ਤੰਗ ਕਰਦੇ ਨੇ ਜਿੱਦਾਂ ਉਹਨਾਂ ਨੇ ਪੜਾਇਆ ਹੋਣਾ। ਮੈਂ ਇਸ 'ਤੇ ਇਤਰਾਜ਼ ਕੀਤਾ। ਇਹਨਾਂ ਨੇ ਸਾਨੂੰ ਬੁਲਾਇਆ ਦਸੰਬਰ ਨੂੰ 2019 ਦੇ ਵਿੱਚ, ਅਕਾਲ ਤਖਤ ਬੁਲਾ ਕੇ ਇੱਕ ਸਬ ਕਮੇਟੀ ਬਣਾਈ ਗਈ, ਔਰ ਸਰਮ ਵਿਚਾਰੇ ਤੱਕ ਇੱਕ ਦੂਜੇ ਦਾ ਵਿਰੋਧ ਨਹੀਂ ਕਰਨਗੇ। ਪਰ ਸੰਗਤ ਜੀ, ਮੇਰਾ ਪਹਿਲੀ ਮੰਗ ਇਹ ਸੀਗੀ ਕਿ 2019 ਦਸੰਬਰ ਦੇ ਵਿੱਚ ਉੱਥੇ ਵੀ ਮੈਂ ਮੰਗ ਕੀਤੀ ਅਕਾਲ ਤਖਤ ਜਥੇਦਾਰ ਸਾਹਮਣੇ ਵੀ, ਔਰ ਅੱਜ ਤੱਕ ਇਹ ਕਰ ਰਿਹਾ ਕਿ ਇੱਕ ਤਾਂ ਹੁੰਦਾ ਜੇ ਮੇਰਾ ਵਿਰੋਧ ਛੱਡੋ। ਪਹਿਲਾਂ ਜਿਹੜੀ ਮੇਰੇ ਖਿਲਾਫ ਜਿਹੜੀ ਵਿਰੋਧੀ ਪਟੀਸ਼ਨ ਪਾਈ ਗਈ ਹੈ, ਮੇਰਾ ਵਿਰੋਧ ਕੀਤਾ ਗਿਆ, ਉਹ ਪਟੀਸ਼ਨ ਵਾਪਸ ਲਈ ਜਾਏ, ਮੈਨੂੰ ਉਸ ਦਾ ਲੈਟਰ ਦਿੱਤਾ ਜਾਏ। ਇਹਨਾਂ ਨੇ ਅੱਜ ਤੱਕ ਨਹੀਂ ਦਿੱਤਾ। ਫਿਰ ਜਦ ਮੇਰਾ ਵਿਰੋਧ ਕਰ ਰਹੇ ਨੇ, ਫਿਰ ਸਮਝੌਤਾ ਕਾਹਦੀ ਕਮੇਟੀ? ਸੰਗਤ ਜੀ, ਕਮਾਲ ਦੀ ਗੱਲ ਹੈ। ਅਸੀਂ ਗੱਲਾਂ ਕਰਦੇ ਹਾਂ, ਮਾਫ ਕਰਨਾ, ਖਾਲਿਸਤਾਨ ਬਣਾਉਣ ਦੀਆਂ, ਅਸੀਂ ਗੱਲਾਂ ਕਰਨੇ ਆ ਸੈਪਰੇਟ ਨੇਸ਼ਨ ਬਣਾਉਣ ਦੀਆਂ। ਜਿਸ ਦੇਸ਼ ਦੇ ਅੰਦਰ ਸਾਡੇ ਪਵਿੱਤਰ ਗੁਰੂ ਧਾਮ ਹੈਗੇ ਨੇ, ਜਿਸ ਦੇਸ਼ ਦੇ ਅੰਦਰ ਸਿੱਖਾਂ ਦੀ ਸਭ ਤੋਂ ਜ਼ਿਆਦਾ ਵਸੋਂ ਹੈਗੀ ਹੈ, ਜਿਹੜੀ ਸਾਡੀ ਗੁਰੂ ਪੀਰਾਂ ਦੀ ਧਰਤੀ ਹੈ, ਪੰਜਾਬ ਦੀ ਗੱਲ ਕਰ ਲਈਏ ਜਾਂ ਆਪਾਂ ਇੰਡੀਆ ਦੀ ਗੱਲ ਕਰ ਲਈਏ, ਜਿਸ ਦੇਸ਼ ਵਿੱਚ ਅਸੀਂ ਰਹਿੰਦੇ ਹਾਂ, ਅਗਰ ਸਾਡੇ ਹੀ ਕੌਮ ਦੇ ਜਥੇਦਾਰ ਜਾਂ ਸਾਡੀਆਂ ਹੀ ਕਮੇਟੀਆਂ, ਮਾਫ ਕਰਨਾ, ਇਹ ਧਾਰਮਿਕ ਮਸਲਿਆਂ ਦੇ ਉੱਤੇ ਸੱਚਾਈ ਦਾ ਸਾਥ ਦੇਣ ਦੀ ਬਜਾਏ ਸਿੱਧੇ ਤੌਰ ਦੇ ਉੱਤੇ ਵੈਰੀਆਂ ਦੇ ਨਾਲ ਖਲੇ ਹੋ ਜਾਣਗੀਆਂ, ਤੇ ਕੌਮ ਦੀ ਗੱਲ ਕੌਣ ਕਰੇਗਾ? ਅਜਮੇਰ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੋਗੇ ਪੂਰੇ ਵਰਲਡ ਦੇ ਸਿੱਖਾਂ ਨੂੰ?
ਕਿਉਂਕਿ ਅਸੀਂ ਚਾਹੁੰਦੇ ਹੈਗੇ ਕਿ ਸਾਰੇ ਮਸਲੇ ਦੇ ਉੱਤੇ ਤੁਹਾਡੀ ਆਵਾਜ਼ TV 84 ਦੇ ਪਲੇਟਫਾਰਮ ਦੇ ਰਾਹੀਂ ਪੂਰੇ ਵਰਲਡ ਤੱਕ ਪਹੁੰਚੇ, ਕਿਉਂਕਿ ਇਹ ਵਿਸ਼ਾ ਬਹੁਤ ਲੰਬਾ ਹੈਗਾ, ਲੇਕਿਨ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਕ ਲਿਮਿਟ ਦੇ ਅੰਦਰ ਕਵਰ ਕਰ ਰਹੇ ਹੈਗੇ, ਕਿਉਂਕਿ ਅਸੀਂ ਚਾਹੁੰਦੇ ਹੈਗੇ ਕਿ ਘੱਟ ਲਫ਼ਜ਼ਾਂ ਦੇ ਵਿਚਕਾਰ ਵੱਡਾ ਮੈਸੇਜ ਹੈ ਪੂਰੀ ਦੁਨੀਆ ਤੱਕ ਜਾਏ। ਅਮਿਤਾਭ ਬੱਚਨ ਦੇ ਮਸਲੇ ਦੇ ਉੱਤੇ ਔਰ ਗੁਰਦੁਆਰਾ ਸਾਹਿਬ ਦੇ ਮਸਲੇ ਦੇ ਉੱਤੇ ਤੁਸੀਂ ਪੂਰੇ ਵਰਲਡ ਦੇ ਸਿੱਖਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ? हाँ, मैं कहना चाहूँगा, दसना चाहूँगा सच, अजे पूरा सच सामने नहीं आया। सबसे पहली गल है कि अमिताभ बच्चन के केस ये भी दसदा मैं तुहानूं, मैं अमिताभ बच्चन के खिलाफ लंदन में 2012 जो टॉर्च की ओलंपिक टॉर्च लैके भज ਲਈ उस प्रोग्राम में गया सी, मैं उस एक प्रोटेस्ट ऑर्गेनाइज कराई सी, भावें संगत थोड़े सी ज़्यादा सी, ਇਹਦਾ ਬੜਾ ਭਾਰੀ ਵਿਰੋਧ ਹੈ। ਇਸਨੂੰ ਮਰਡਰ ਕਹਿ ਕੇ ਸੜਕਾਂ ਦੇ ਉੱਤੇ, ਲੰਦਨ ਦੀ ਸੜਕਾਂ ਉੱਤੇ ਇਸਦਾ ਪਿੱਛਾ ਕੀਤਾ ਗਿਆ ਔਰ ਇਹ ਔਨ ਰਿਕਾਰਡ ਨਿਊਜ਼ਪੇਪਰ ਦੇ ਵਿੱਚ ਸਾਰੀ ਜਗ੍ਹਾ ਆ ਚੁੱਕੀ ਹੈਗੀ ਹੈ। ਮੈਂ ਐਡੀਲੇਡ ਆਸਟ੍ਰੇਲੀਆ, ਕੁਇਨਸਲੈਂਡ ਆਸਟ੍ਰੇਲੀਆ, ਮੈਲਬੌਰਨ ਆਸਟ੍ਰੇਲੀਆ, ਉਹ ਸਾਰੀ ਜਗ੍ਹਾ ਇਹਦੇ ਖਿਲਾਫ ਸੰਗਤਾਂ ਨੂੰ ਕਹਿ ਕੇ ऑर्गेनाइज कराई, प्रोटेस्ट कीतियां ਇਹਦੇ ਖਿਲਾਫ। हर जगह ਇਹ ਨਹੀਂ ਕਿ ਅਸੀਂ ਕੁਝ ਨਹੀਂ ਕੀਤਾ, ਮੈਂ ਇੱਥੇ ਖਾਲੀ ਨਹੀਂ ਬੈਠਾ ਰਿਹਾ। ਕੈਨੇਡਾ ਵਿੱਚ ਮੈਂ ਕੀਤਾ ਸੀ ਆਈਫਾ ਦੇ ਪ੍ਰੋਗਰਾਮ ਦੇ ਵਿੱਚ, ਪਰ ਇਹਨੇ ਆਈਫਾ ਦਾ ਚੇਅਰਮੈਨ ਸੀਗਾ, ਇਹ ਪ੍ਰੈਜ਼ੀਡੈਂਟ ਕਹਿ ਲਓ, ਚੇਅਰਮੈਨ ਜੋ ਵੀ ਸੀਗਾ, ਇਹ ਇਸਨੇ ਰਿਜ਼ਾਈਨ ਕਰ ਦਿੱਤਾ, ਡਰ ਦੇ ਮਾਰੇ ਕੈਨੇਡਾ ਨਹੀਂ ਸੀ ਗਿਆ। ਫਿਰ ਸਲਮਾਨ ਖਾਨ ਗਿਆ ਸੀਗਾ। ਕਹਿਣ ਦਾ ਮਤਲਬ ਇਹ ਹੈ ਕਿ ਮੈਂ ਇਸ ਨੂੰ ਕਿੱਥੇ ਚੇਂਜ ਨਹੀਂ ਕੀਤਾ ਇੱਥੇ ਬੈਠੇ ਹੋਏ। ਮੈਸਮ ਟੂਸਾਡ ਜਿਹੜੀ ਵੈਕਸ ਦੀ ਮੂਰਤੀਆਂ ਬਣਾਉਂਦੀ ਹੈ, ਮੈਂ ਉਸ ਨੂੰ ਬੇਅੰਤ ਮੇਲਾਂ ਪਾਈਆਂ ਕਿ ਇਸਦੀ ਸਿੱਖ ਕਤਲੇਆਮ ਦਾ, ਸਿੱਖ ਨਸਲ ਕੁਸ਼ਾ ਇਹ ਮੁੱਖ ਆਰਗੇਨਾਈਜ਼ਰ ਹੈ, ਇਸ ਦੀ ਵੈਕਸ ਸਟੈਚੂ ਨਾ ਬਣਾਏ ਜਾਣ ਔਰ ਇਸ ਨੂੰ ਹਟਾ ਦਿੱਤਾ ਜਾਏ, ਭਾਵੇਂ ਉਹਨਾਂ ਨੇ ਮੇਰੀ ਮੇਲ ਦਾ ਜਵਾਬ ਨਹੀਂ ਦਿੱਤਾ। ਪਰ ਮੈਂ ਹਰ ਜਗ੍ਹਾ ਇਸ ਨੂੰ ਚੇਂਜ ਕੀਤਾ, ਜਿੱਥੇ ਵੀ ਇਹ ਮੇਰੇ ਸਾਹਮਣੇ ਟਕਰਿਆ। ਮੈਂ ਔਰ ਦੂਰ ਕਿਉਂ ਜਾਵਾਂ ਸੰਗਤ ਜੀ, ਹੁਣੇ ਟਵਿੱਟਰ 'ਤੇ ਤੁਸੀਂ ਲੋਕਾਂ ਨੇ ਸਾਰਿਆਂ ਨੇ ਦੇਖਿਆ ਹੋਣਾ, ਇਸ ਨੇ ਨਾਨਾਵਟੀ ਹਸਪੀਟਲ ਦੇ ਵਿੱਚ ਆਪਣੇ ਆਪ ਨੂੰ ਕਿਹਾ ਸੀ ਮੈਂ ਕੋਰੋਨਾ ਤੋਂ ਪੀੜਤ ਹੋ ਕੇ ਹਸਪਤਾਲ ਭਰਤੀ ਹੋਇਆ। ਮੈਂ ਇਸ ਨੂੰ ਉੱਥੇ ਲਿਖਿਆ ਸੀ, ਮੈਂ ਕਿਹਾ ਕੋਰੋਨਾ ਮਗਰ ਦੀ ਬਿਮਾਰੀ ਨਾਲ ਤੂੰ ਨਹੀਂ ਮਰੇਗਾ, ਮੈਂ ਰੱਬ ਅੱਗੇ ਅਰਦਾਸ ਕਰਦਾ ਤੂੰ ਇਸ ਬਿਮਾਰੀ ਨਾਲ ਨਹੀਂ, ਤੂੰ ਕੀੜੇ ਪੈ ਕੇ ਮਰੇਗਾ। ਔਰ ਇਸਨੇ ਕਿਹਾ ਸੀਗਾ ਮੇਰੇ 90 ਕਰੋੜ ਫॉलोअर्स ਸੀਗੇ, मैं उन्होंने कहना कि ठोक दो साले को, इस सामने ट्विटर ਵਿੱਚ ਸੀਗਾ। ਔਰ ਮੈਂ ਫਿਰ ਇਸ ਨੂੰ ਲੈ ਕੇ ਭੇਜਿਆ ਸੀ ਕਿ ਮੈਂ ਦਿੱਲੀ ਹੈਗਾ, ਜਿਹੜਾ ਮੇਰਾ ਜੋ ਉਖਾੜਨ ਤੋਂ ਉਖਾੜ ਲਾ। ਇਸ ਕਰਕੇ ਸੰਗਤ ਜੀ, ਨਾ ਤਾਂ ਮੈਂ ਇਸ ਕੋਲੋਂ ਅੱਜ ਤੱਕ ਡਰਿਆ ਔਰ ਨਾ ਮੈਂ ਸੱਚ ਤੋਂ ਘਬਰਾਉਣਾ। ਰਹੀ ਗੱਲ ਕਿ ਮੇਰੇ ਸਿਵਾਏ ਹੋਰ ਦੇਖਣ ਦੀ, ਬੀਬੀ ਜਗਦੀਸ਼ ਕੌਰ ਕਹਿੰਦੀ ਹੈ ਉਸਨੇ ਦੇਖਿਆ, ਨਹੀਂ, ਬੀਬੀ ਜਗਦੀਸ਼ ਕੌਰ ਨੇ ਕੁਝ ਵੀ ਨਹੀਂ ਦੇਖਿਆ, ਉਹ ਝੂਠ ਬੋਲਦੀ ਹੈ। ਮੈਂ ਤੁਹਾਨੂੰ ਇਸਦਾ ਖੁਲਾਸਾ ਕਰ ਦਿੰਦਾ ਹਾਂ। ਇਹ 2009 ਦੇ ਆਲੇ ਦੁਆਲੇ ਦੀ ਗੱਲ ਹੈਗੀ ਹੈ, ਕਿਉਂਕਿ ਜਦੋਂ ਮੈਂ ਇਹਨਾਂ ਦਾ ਨਾਮ ਭੁੱਲ ਗਿਆ, ਜਗਦੀਸ਼ ਟਾਈਟਲਰ ਦੇ ਕੇਸ ਦੀ ਮੁੱਖ ਗਵਾਹ ਸੀਗੇ, ਗਿਆਨੀ ਜੀ ਸੀਗੇ, ਉਹਨਾਂ ਦੀ ਡੈਥ ਹੋ ਗਈ ਸੀ, ਮਜਨੂ ਦਾ ਟੀਲਾ ਉਹਨਾਂ ਦਾ ਭੋਗ ਪਿਆ ਸੀਗਾ। ਉਸ ਤੋਂ ਪਹਿਲਾਂ ਗੁਰਪ੍ਰਤਾਪ ਸਿੰਘ ਪੰਨੂ ਨੇ ਮੈਨੂੰ USA ਤੋਂ ਫੋਨ ਕੀਤਾ, ਮੇਰੀ 1.5 ਘੰਟੇ ਤੱਕ ਮੇਰੀ ਉਹਦੀ ਗੱਲਬਾਤ ਚੱਲੀ। ਮੇਰੇ ਕੋਲ ਉਹਨਾਂ ਨੇ ਪੂਰੀ ਡਿਟੇਲ ਵਿੱਚ ਇੱਕ ਲਫ਼ਜ਼ ਇੱਕ ਸਾਰੀ ਜਾਣਕਾਰੀ ਲਈ। ਫਿਰ ਉਹਨਾਂ ਨੇ ਕਿਹਾ ਸਾਡਾ ਰਿਪਰੈਜ਼ੈਂਟੇਟਿਵ ਹੈਗਾ ਪੀਰ ਮੁਹੰਮਦ, ਉਹ ਤੁਹਾਨੂੰ ਕੰਟੈਕਟ ਕਰੇਗਾ ਔਰ ਉਹ ਤੁਹਾਡੀ ਮਦਦ ਕਰੇਗਾ। ਪੀਰ ਮੁਹੰਮਦ ਨੇ ਮੈਨੂੰ ਫੋਨ ਕੀਤਾ, ਪੀਰ ਮੁਹੰਮਦ ਨੇ ਮੈਨੂੰ ਮਜਨੂ ਦਾ ਟੀਲਾ ਬੁਲਾਇਆ, ਮੈਂ ਮਜਨੂ ਦਾ ਟੀਲਾ ਗਿਆ। ਦਿੱਲੀ ਦੇ ਸ਼ਾਦੀਪੁਰ ਸਟੇਸ਼ਨ ਦੇ ਮੈਟਰੋ ਸਟੇਸ਼ਨ ਦੇ ਪਿਛਲੇ ਪਾਸੇ ਇੱਕ ਗੁਰਦੁਆਰਾ ਹੈਗਾ, ਲੋਕੈਲਿਟੀ ਕੀ ਕਹਿੰਦੇ ਮੈਨੂੰ ਨਹੀਂ ਪਤਾ, ਮੇਨ ਰੋਡ 'ਤੇ ਗੁਰਦੁਆਰਾ ਹੈਗਾ। ਉਸੇ ਦੇ ਮੁੱਖ ਹੈਡ ਗ੍ਰੰਥੀ ਸਾਹਿਬ ਸੀਗੇ, ਉਹ ਇਹਨਾਂ ਦੇ ਆਲ ਇੰਡੀਆ ਫੈਡਰੇਸ਼ਨ ਦੇ, ਇਹਨਾਂ ਦੇ ਪੀਰ ਮੁਹੰਮਦ ਦੇ ਬੰਦੇ ਸੀ। ਸਾਰਾ ਦਿਨ ਮੈਨੂੰ ਉਹਨਾਂ ਨੇ ਘਰ ਰੱਖਿਆ, ਸਾਰੇ ਨਾਲ ਗੱਲਬਾਤ ਕਰਦੇ ਰਹੇ, ਮੈਨੂੰ ਪੂਰਾ ਭਰੋਸਾ ਦਿੱਤਾ ਕਿ ਕੇਸ ਲੜਨ ਦੇ ਵਿੱਚ ਹਰ ਤਰੀਕੇ ਦੀ ਸਹਾਇਤਾ ਦਿੱਤੀ ਜਾਏਗੀ, ਮਾਇਕ ਵੀ ਔਰ ਲੀਗਲ ਵੀ। ਪਰ ਨਹੀਂ, ਇਹਦੇ ਬਾਅਦ ਇਹਨਾਂ ਨੇ ਮੇਰੇ ਨਾਲ ਪਿੱਠ ਵਿੱਚ ਮੇਰੇ ਵਾਰ ਕੀਤਾ, ਕਰਨੈਲ ਸਿੰਘ ਪੀਰ ਮੁਹੰਮਦ ਨੇ ਵੀ, ਗੁਰਪ੍ਰਤਾਪ ਸਿੰਘ ਪੰਨੂ ਨੇ ਵੀ। ਇਹਨਾਂ ਨੇ ਜਗਦੀਸ਼ ਕੌਰ ਨੂੰ, ਕਿਉਂਕਿ ਉਹ ਅਫੈਕਟਡ ਸੀ ਫੈਮਿਲੀ, ਜਿੱਦਾਂ ਮੈਂ ਕਿਸੇ ਨੂੰ ਕਿਰਨ ਸਿੰਘ ਕਿਹਾ ਸੀ ਕੋਈ ਅਫੈਕਟਡ ਬੰਦਾ ਲਿਆਓ ਤਾਂ ਇਹ ਕੇਸ ਹੋਏਗਾ, ਇਹ ਅਫੈਕਟਡ ਬੰਦੇ ਨੂੰ ਚੁੱਕ ਕੇ ਲੈ, ਕਿਉਂਕਿ ਨਾ 1984 ਦੀ ਪੀੜਾ ਸੀਗੀ, ਉਸ ਨੂੰ ਅੱਗੇ ਲੈ ਕੇ ਉਸ ਨੂੰ ਜੋ ਮੈਂ ਸਟੇਟਮੈਂਟ ਦਿੱਤੀ, ਇੱਕ ਤਰੀਕੇ ਦੀ ਸਕ੍ਰਿਪਟ ਬਣਾ ਕੇ ਇਹਨਾਂ ਨੇ ਉਹਨੂੰ ਪੜ੍ਹਾਇਆ ਤੇ ਸਭ ਕੁਝ ਉਹਨੂੰ ਤਿਆਰ ਕਰ ਦਿੱਤਾ। ਤੇ ਉਸਨੇ ਆਪਣੀ ਸਟੇਟਮੈਂਟ ਦਿੱਤੀ, ਉਸ ਨੂੰ ਕੈਨੇਡਾ ਲੈ ਗਏ ਜਾਂ ਅਮਰੀਕਾ ਲੈ ਗਏ ਜਾਂ ਜੋ ਜਿੱਥੇ ਵੀ ਗਈ, ਸਿੱਖਾਂ ਦੇ ਸਿੰਪੈਥੀ ਲਈ ਇਹਨਾਂ ਨੂੰ ਫੰਡ ਮਿਲ ਗਏ ਔਰ ਵਾਹਵਾਹੀ ਮਿਲ ਗਈ। ਅਜਮੇਰ ਸਿੰਘ ਉੱਥੇ ਕੇਸ ਉੱਥੇ ਤਾਂ ਉੱਥੇ ਇਹ ਤਾਂ ਹੋਇਆ ਮੇਰੇ ਨਾਲ। ਅਮਿਤਾਭ ਬੱਚਨ ਦੇ ਕੇਸ ਵਿੱਚ ਮੇਰੇ ਨਾਲ ਹਰ ਜਗ੍ਹਾ ਧੋਖਾ ਕੀਤਾ ਗਿਆ, ਕਿਉਂਕਿ ਮੈਂ ਇੱਕ ਇੰਡੀਵਿਜੂਅਲ ਸੀਗਾ, ਇਕੱਲੇ ਨਾਲ ਤੁਰਦਾ ਕੋਈ ਨਹੀਂ। ਸੱਚ ਜਿੰਨਾ ਮਰਜ਼ੀ ਹੋਏ, ਪਰ ਗੁਰੂ ਸਾਹਿਬ ਨੇ ਇੱਕ ਗੱਲ ਕਹੀ, ਗੁਰੂ ਨਾਨਕ ਦੇਵ ਨੇ, ਕਿ ਕੂੜ ਨਹੀਂ ਖੁੱਟੇ ਨਾਨਕਾ, ਓੜਕ ਸੱਚ ਰਹੀ। ਸੱਚ ਅੱਜ ਵੀ ਕਾਇਮ ਹੈਗੀ ਹੈ। ਮੈਂ ਇਹਨਾਂ ਨੂੰ ਇਹ ਕਹਿ ਦੇਣਾ ਹੈਗਾ, ਸਰਕਾਰ ਨੂੰ ਵੀ ਕਹਿ ਦੇਣਾ, ਅਮਿਤਾਭ ਬੱਚਨ ਨੂੰ ਵੀ ਕਹਿ ਦੇਣਾ, ਮਾਤਾ ਜਗਦੀਸ਼ ਕੌਰ ਨੂੰ ਵੀ ਕਹਿ ਦੇਣਾ, ਗੁਰਬੰਤ ਸਿੰਘ ਪੰਨੂ ਨੂੰ ਵੀ ਮੈਂ ਕਹਿ ਦੇਣਾ ਔਰ ਹੋਰ ਸਭ ਨੂੰ ਮੈਂ ਕਹਿ ਦੇਣਾ, ਮੇਰੇ ਕੋਲ ਸੱਚ ਹੈਗਾ। ਮੈਂ ਲਾਈ ਡਿਟੈਕਟਰ ਮਸ਼ੀਨ 'ਤੇ ਪੋਲੀਗ੍ਰਾਫਿਕ ਟੈਸਟ ਦੇਣ ਲਈ ਤਿਆਰ ਹੈ, ਜਿਹੜਾ ਮਰਜ਼ੀ ਸਾਹਮਣੇ ਆ ਜਾਏ। ਡਰੱਗਸ ਦੇ ਕੇ ਮੈਨੂੰ ਬੇਹੋਸ਼ੀ ਮੇਰੇ ਕੋਲ ਟੈਸਟ ਲੈਣਾ, ਉਹ ਵੀ ਲੈ ਲਓ, ਮੈਨੂੰ ਮਨਜ਼ੂਰ ਹੈ। ਜਿਹੜਾ ਟੈਸਟ ਕਸਾਬ ਦੇ ਉੱਤੇ ਕੀਤਾ ਗਿਆ ਸੀਗਾ, ਮੈਂ ਉਹ ਟੈਸਟ ਦੇਣ ਲਈ ਵੀ ਤਿਆਰ ਹੈਗਾ। ਕਿ ਔਰ ਅਮਿਤਾਭ ਬੱਚਨ ਨੂੰ ਬੁਲਾ ਲਓ ਕਿ ਉਸਨੇ ਇੱਕ ਨਾਰੇ ਲਗਾਏ ਸੀਗੇ ਜਾਂ ਨਹੀਂ ਲਗਾਏ ਸੀਗੇ, ਮੈਂ ਟੈਸਟ ਦੇਣ ਲਈ ਤਿਆਰ ਹੈ। ਅਮਿਤਾਭ ਬੱਚਨ ਨੂੰ ਵੀ ਬੁਲਾ ਲਓ, ਕੋਈ ਸ਼ੱਕ ਦੀ ਗੱਲ ਨਹੀਂ ਕਿ ਮੇਰੇ ਕੋਲ ਕੋਈ ਝੂਠ ਨਹੀਂ। ਮੈਂ ਬੇਹੋਸ਼ੀ ਦੇ ਵਿੱਚ ਇਹ ਲਫ਼ਜ਼ ਬੋਲਾਂਗਾ ਜੋ ਇਹਨੇ ਕਹੇ ਸੀਗੇ। ਅਤੇ ਸੰਗਤ ਜੀ, ਰਹੀ ਗੱਲ ਕਮੇਟੀਆਂ ਦੇ ਰੋਲ ਦੀ, ਇਹਨਾਂ 'ਤੇ ਆ ਜਾਂਦੇ ਹਾਂ। ਗੁਰੂ ਡੰਗ ਮਹਾਰਾਜ ਦੇ ਕੇਸ ਵਿੱਚ ਮੇਰੇ ਨਾਲ ਬੜਾ ਜ਼ਬਰਦਸਤ ਧੋਖਾ ਹੋਇਆ। ਧੋਖਾ ਕੀ ਹੈ, ਮੇਰੇ ਬੈਕ ਸਟੈਪਿੰਗ ਹੈਗੀ ਆ ਕਿ ਮੈਂ ਉਸ ਗੁਰਦੁਆਰੇ ਜਾ ਕੇ, ਨਾ ਤਾਂ ਮੈਂ ਗੁਰਦੁਆਰਾ ਸਾਹਮਣਾ ਸੀਗਾ ਚਾਈਨਾ ਬਾਰਡਰ 'ਤੇ ਜਾ ਕੇ, ਨਾ ਮੈਂ ਕੁਝ ਕਰਨਾ ਸੀਗਾ। ਸਾਨੂੰ ਤਾਂ ਦੁੱਖ ਲੱਗਿਆ ਤੇ ਅਸੀਂ ਚਲੇ ਗਏ। ਇੱਕ ਸਿੱਖ ਸਕਾਲਰ ਹੈਗਾ, ਜਾਣਕਾਰੀ ਲੱਭੀ, ਕੇਸ ਦੀ ਰਿਸਰਚ ਕੀਤੀ ਔਰ ਸਬੂਤ ਲੱਭੇ, ਸਭ ਕੁਝ ਲੱਭਿਆ। ਫੋਰੈਸਟ
ਨੂੰ ਸਿੱਕਿਮ ਸਰਕਾਰ ਅੱਗੇ ਲਈ ਕਿ ਸਾਡੀ ਫੋਰੈਸਟ ਲੈਂਡ ਦੇ ਉੱਤੇ ਸੈਕਸ਼ਨ 2 ਦੀ ਵਾਇਲੇਟ ਕਰਕੇ ਸਿੱਖਾਂ ਨੇ ਪੇੜ ਕੱਟੇ, ਇਹ ਫੋਰੈਸਟ ਲੈਂਡ ਹੈਗੀ ਆ। ਇਹਨਾਂ ਕੋਲ ਅੱਜ ਤੱਕ ਜਵਾਬ ਨਹੀਂ ਆਇਆ ਕਿ ਫੋਰੈਸਟ ਲੈਂਡ ਹੈਗੀ ਆ। ਮੈਨੂੰ 10 ਮਿੰਟ ਲੱਗਣਗੇ ਫੋਰੈਸਟ ਲੈਂਡ ਹੈ ਨਹੀਂ ਕਿ ਮੈਂ ਪ੍ਰੂਵ ਕਰ ਦਾਂਗਾ ਕੋਰਟ ਵਿੱਚ, ਪਰ ਮੈਨੂੰ ਅੱਗੇ ਤੁਰਨ ਨਹੀਂ ਦਿੱਤਾ ਜਾਂਦਾ। ਮੈਨੂੰ ਤੇ ਇਹਨਾਂ ਦਾ ਕੋਲਿਊਜ਼ਨ ਹੋ ਗਿਆ ਸਿੱਕਿਮ ਸਰਕਾਰ ਦੇ ਵਕੀਲਾਂ ਨਾਲ, ਮਿਲੀ ਭਗਤ ਹੈਗੀ ਇਹਨਾਂ ਦੀ। ਨਾ ਸਿੱਕਿਮ ਸਰਕਾਰ ਚਾਹੁੰਦੀ ਹੈ ਕਿ ਮੈਂ ਅੱਗੇ ਆਵਾਂ, ਨਾ ਸਿੱਕਿਮ ਦੇ ਵਕੀਲ ਚਾਹੁੰਦੇ ਨੇ, ਨਾ ਗੁਰਦੁਆਰਾ ਕਮੇਟੀਆਂ ਚਾਹੁੰਦੀਆਂ। ਤਾਂ ਕੇਸ ਕੀ ਹੋਏਗਾ? ਕੇਸ ਅਖੀਰਕਾਰ ਡਿਸਮਿਸ ਹੋਏਗਾ। ਇਹਨਾਂ ਨੂੰ ਕੀ ਬੈਨੀਫਿਟ ਮਿਲੇਗਾ? ਇਹਨਾਂ ਨੇ ਮੇਰੇ ਉੱਤੇ ਗੱਲ ਸੁੱਟਣੀ ਹੈ, ਜਦ ਕਿ ਮੈਂ ਤਾਂ ਅਜੇ ਤੱਕ ਪਾਰਟੀ ਨਹੀਂ ਬਣਿਆ। ਮੈਂ ਕੀ ਕੇਸ ਨੂੰ ਨੁਕਸਾਨ ਪਹੁੰਚਾ ਸਕਦਾ? ਮੇਰੀ ਤਾਂ ਸੁਣਵਾਈ ਕੋਈ ਨਹੀਂ, ਮੈਂ ਕੋਈ ਸਬੂਤ ਨਹੀਂ ਲਗਾ ਸਕਦਾ, ਕੋਈ ਐਪਲੀਕੇਸ਼ਨ ਨਹੀਂ ਲਗਾ ਸਕਦਾ, ਉਹਦੀ ਕੋਈ ਸੁਣਵਾਈ ਨਹੀਂ ਹੋਣੀ ਕੋਰਟ ਵਿੱਚ। ਤਾਂ ਮੈਨੂੰ ਕੀ ਇਲਜ਼ਾਮ ਕੋਈ ਕੀ ਦੇਗਾ? ਰਹੀ ਗੱਲ ਇਹ ਕਿ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਮੈਨੂੰ ਇਹਨਾਂ ਨੇ ਅੱਜ ਤੱਕ ਉਹਦੇ ਵਿੱਚ ਇਹਨਾਂ ਨੇ ਵਿਰੋਧ ਮੇਰਾ ਛੱਡਿਆ ਨਹੀਂ। ਵਿਰੋਧ ਛੱਡਣ, ਮੈਨੂੰ ਪਾਰਟੀ ਬਣਾਉਣ, ਫਿਰ ਅਗਰ ਮੈਂ ਕੁਝ ਸਾਬਿਤ ਨਹੀਂ ਕਰ ਸਕਿਆ ਤਾਂ ਮੈਂ ਗੁਨਾਹਗਾਰ ਹੋਵਾਂਗਾ ਸੰਗਤਾਂ ਦਾ। ਇਸ ਤੋਂ ਪਹਿਲਾਂ ਮੈਨੂੰ ਕੋਈ ਕਿੱਦਾਂ ਗੁਨਾਹਗਾਰ ਕਹਿ ਦੇਗਾ? ਦੂਜੀ ਗੱਲ ਰਹੀ, ਤੀਜੀ ਗੱਲ, ਜਗਨਨਾਥਪੁਰੀ ਦੇ ਮੰਗੂ ਮਠ ਦਾ ਕੇਸ ਵੀ ਦੇਖ ਲਿਆ ਆਪਾਂ। ਮੰਗੂ ਮਠ ਦੇ ਕੇਸ ਵਿੱਚ ਸ਼੍ਰੋਮਣੀ ਕਮੇਟੀ ਔਰ ਦਿੱਲੀ ਕਮੇਟੀ ਦੇ ਨਾਲ ਸਾਡੀ ਮੀਟਿੰਗਾਂ ਹੁੰਦੀਆਂ ਰਹੀਆਂ। ਇਹਨਾਂ ਨੇ ਵਕੀਲਾਂ ਦੀ ਫੀਸ ਦੇਣ ਦੇ ਲਈ ਸਾਰੇ ਤੈਅ ਕੀਤੇ ਕਿ ਅਖੀਰ ਤੈਅ ਹੋਇਆ ਕਿ ਇਹ ਇੰਨਾ ਪੈਸਾ ਦੇਣਗੇ। ਅਮਾਊਂਟ ਸ਼ਾਇਦ 20 ਲੱਖ ਰੁਪਏ ਸੀ ਕੇਸ ਦੀ ਟੋਟਲ ਕਾਸਟ ਕਿ ਸ਼੍ਰੋਮਣੀ ਕਮੇਟੀ ਪੇ ਕਰੇਗੀ ਜਾਂ ਦਿੱਲੀ ਕਮੇਟੀ ਪੇ। 2019 ਤੋਂ ਲੈ ਕੇ ਅੱਜ ਤੱਕ ਇੱਕ ਨਿੱਕਾ ਪੈਸਾ ਪੇ ਨਹੀਂ ਕੀਤਾ। ਮੈਂ ਕਿਥੋਂ ਕੇਸ ਲੜ ਲਾਂਗਾ? ਉਹ ਤਾਂ ਫਿਰ ਵੀ ਭਲਾ ਹੋਇਆ ਸਾਡਾ ਕਿ ਅਸੀਂ ਉੱਥੇ ਜਾਏ, ਜਿਹੜਾ ਵੀ ਅੱਜ ਮੰਗੂ ਮਠ ਬਚਿਆ ਉਹ ਇਸ ਕਰਕੇ ਬਚ ਸਕਿਆ ਕਿਉਂਕਿ ਅਸੀਂ ਪੈਟੀਸ਼ਨ ਪਾ ਦਿੱਤੀ ਸੀ ਸੁਪਰੀਮ ਕੋਰਟ ਦੇ ਵਿੱਚ। ਔਰ ਉਹਦੇ ਇਹਨਾਂ ਨੇ ਤਾਂ ਉੱਥੇ ਇਹਨਾਂ ਦਾ ਡੈਲੀਗੇਸ਼ਨ ਗਿਆ ਸੀ ਸ਼੍ਰੋਮਣੀ ਕਮੇਟੀ ਦਾ ਵੀ, ਦਿੱਲੀ ਕਮੇਟੀ ਦਾ ਵੀ। ਇਹਨਾਂ ਨੇ ਜਾ ਕੇ ਕਹਿਤਾ ਮੰਗੂ ਮਠ ਦਾ ਗੁਰੂ ਨਾਨਕ ਦੇਵ ਜੀ ਨਾਲ ਕੋਈ ਸੰਬੰਧ ਨਹੀਂ, ਸਾਡਾ ਕੋਈ ਇਹਦੇ ਨਾਲ ਕਨੈਕਸ਼ਨ ਕੋਈ ਨਹੀਂ। ਮੈਂ ਇੱਕੋ ਰਾਤ ਵਿੱਚ 7 ਸਬੂਤ ਲਗਾਏ ਸੀ। 7 ਸਬੂਤ ਮੇਰੇ ਸੁਪਰੀਮ ਕੋਰਟ ਵਿੱਚ ਲੱਗੇ ਹੋਏ ਨੇ ਕਿ ਗੁਰੂ ਨਾਨਕ ਸਾਹਿਬ ਨੇ ਇੱਥੇ ਆਰਤੀ ਉਤਾਰੀ ਸੀ, ਸਾਰੇ ਲਿਖਿਤ। ਔਰ ਉਸ ਦੇ ਉੱਤੇ ਸਿੱਕਿਮ ਸਰਕਾਰ ਨੇ ਸੁਪਰੀਮ ਕੋਰਟ ਨੇ ਐਕਸ਼ਨ ਲਿਆ। ਔਰ ਅੱਜ ਜੋ ਮੰਗੂ ਮਠ ਦੀ ਨਿਸ਼ਾਨੀ ਬਚੀ ਉਹ ਇਸ ਕਰਕੇ ਬਚੀ ਹੈ ਕਿ ਅਸੀਂ ਟਾਈਮਲੀ ਕੇਸ ਪਾ ਦਿੱਤਾ ਸੀਗਾ, ਪਰ ਕੇਸ ਦੀ ਪੈਰਵੀ ਕਿੱਥੋਂ ਕਰੀ? ਅਸੀਂ ਲਾਚਾਰ ਹੈਗੇ। ਇਹਨਾਂ ਨੇ ਹਰ ਜਗ੍ਹਾ ਸਾਨੂੰ ਧੋਖੇ ਦਿੱਤੇ। ਮੈਨੂੰ ਅਫਸੋਸ ਇਸ ਗੱਲ ਦਾ ਕਿ ਇਹਨਾਂ ਨੂੰ ਚਾਹੀਦੀ ਹੈ ਕਿ ਕ੍ਰੈਡਿਟ ਲੈਣਗੇ, ਸਿੱਖਾਂ ਦੀ ਸਿੰਪੈਥੀ ਲੈਣਗੇ, ਸਿੱਖਾਂ ਕੋਲੋਂ ਆਪਣਾ ਫੰਡਸ ਮਿਲਣਗੇ ਇਹਨਾਂ ਨੂੰ। ਇਹਨਾਂ ਦੀ ਇਹੀ ਇੱਛਾ ਹੈਗੀ ਆ। ਇਸ ਕਰਕੇ ਸਾਨੂੰ ਇੰਡੀਵਿਜੂਅਲ ਨੂੰ ਅੱਗੇ ਨਹੀਂ ਆਉਣ ਦਿੰਦੇ। ਔਰ ਸਾਡੀ ਮਜਬੂਰੀ ਇਹ ਹੈਗੀ ਆ, ਸਾਡੇ ਉੱਤੇ ਲੋਕ ਸੋਚਦੇ ਕਿ ਇੰਡੀਵਿਜੂਅਲ ਬੰਦੇ ਕੋਈ, ਸਾਰੇ ਦੇ ਬੰਦੇ ਚੋਰ ਨਹੀਂ ਹੁੰਦੇ। ਮੈਂ ਇੰਨੇ ਸਾਲਾਂ ਵਿੱਚ ਹੋ ਗਏ, ਮੈਨੂੰ ਨੈੱਟ ਦੇ ਉੱਤੇ ਚਾਹੁੰਦੇ, ਅੱਜ ਤੱਕ ਮੇਰੇ ਉੱਤੇ ਕੋਈ ਇਲਜ਼ਾਮ ਨਹੀਂ ਹੈ। ਮੈਂ ਵਾਈਟ ਵਾਸ਼ ਹੈਗਾ, ਜਿੱਥੇ ਵੀ ਹੈਗਾ ਮੇਰੇ ਸਾਹਮਣੇ ਜਿਹਨੇ ਗੱਲ ਕਰਨੀ ਕਰ ਲੇ। ਔਰ ਰਹੀ ਗੱਲ ਇਹ ਕਿ ਚਾਹੇ ਉਹ ਅਮਿਤਾਭ ਬੱਚਨ ਦੇ ਉੱਤੇ ਗੱਲ ਕਰਨੀ ਹੋਏ ਜਾਂ ਗੁਰਦਾਮਰ ਦੇ ਉੱਤੇ ਜਾਂ ਜਗਨਨਾਥਪੁਰੀ ਦੇ ਮਾਮਲੇ ਉੱਤੇ, ਇਹ ਫਿਲਹਾਲ ਮੇਰੇ ਕੋਲ 3 ਮੈਟਰ ਹੈਗੇ ਨੇ। ਇਹਨਾਂ ਤਿੰਨਾਂ ਵਿੱਚ ਜਿਹੜਾ ਮਰਜ਼ੀ ਮੇਰੇ ਸਾਹਮਣੇ ਆ ਜਾਏ ਔਰ ਜਿੱਥੇ ਮਰਜ਼ੀ ਐਮੀਨੈਂਟ ਪਰਸਨੈਲਿਟੀ ਸਿੱਖਾਂ ਦੀ ਬੈਠ ਜਾਣ ਜਾਂ ਸਿੱਖਾਂ ਦੀ ਆਪਣੀ ਕੋਡ ਲਗਾ ਲਓ। ਸਿੱਖ ਸੰਗਤ ਆਪਣੇ ਆਪ ਜਿਹੜੇ 5 ਬੰਦੇ ਚੁਣਨੇ ਮੋਦਬਰ ਚੁਣ ਲਓ ਜਾਂ 11 ਬੰਦੇ ਚੁਣ ਲਓ। ਇਹਨਾਂ ਕੋਲੋਂ ਸੁਣਵਾਈ ਕਰ ਲਓ, ਮੇਰੇ ਕੋਲੋਂ ਵੀ ਸੁਣਵਾਈ ਕਰ ਲਓ, ਦੇਖ ਲਓ ਕਿਹਦੇ ਕੋਲ ਹੈਗਾ ਕਿਹਦੇ ਕੋਲ ਨਹੀਂ ਹੈਗਾ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਦੇ ਨਾਲ ਸਰਦਾਰ ਅਜਮੇਰ ਸਿੰਘ ਨੇ ਅੱਜ ਖੁਲਾਸੇ ਕੀਤੇ ਨੇ ਕਿ ਖਾਲੀ ਅਗਰ ਅਸੀਂ 84 ਦੇ ਇਨਸਾਫ ਦੀ ਗੱਲ ਨਾ ਕਰੀਏ, ਅਸੀਂ ਗੁਰਦੁਆਰਾ ਮੰਗੂ ਮਠ ਦੀ ਗੱਲ ਕਰ ਲਈਏ ਜਿਹਨੂੰ ਢਾਹ ਢੇਰੀ ਕਰ ਦਿੱਤਾ ਗਿਆ। ਸਾਡਾ ਉਹ ਇਤਿਹਾਸਿਕ ਸਥਾਨ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਏ, ਜਿੱਥੇ ਆਰਤੀ ਉਚਾਰੀ ਗਈ, ਉਹ ਇਤਿਹਾਸਿਕ ਗੁਰਦੁਆਰਾ ਢਾਹ ਢੇਰੀ ਕਰ ਦਿੱਤਾ ਗਿਆ। ਉਸ ਕੇਸ ਦੀ ਗੱਲ ਕਰ ਲਈਏ, ਗੁਰਦੁਆਰਾ ਡੋਂਗਵਾਰ ਸਾਹਿਬ ਦੀ ਗੱਲ ਕਰ ਲਈਏ ਜਾਂ ਅਮਿਤਾਭ ਬੱਚਨ ਦੇ ਕੇਸ ਦੀ ਗੱਲ ਕਰ ਲਈਏ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਨੋਂ ਸੰਗਤ ਦੀ ਕਚਹਿਰੀ ਦੇ ਅੰਦਰ ਦੋਸ਼ੀ ਬਣਦੀਆਂ ਨੇ। ਇਹਦਾ ਜਵਾਬ ਕਮੇਟੀਆਂ ਨੂੰ ਦੇਣਾ ਚਾਹੀਦਾ ਹੈਗਾ। ਸਾਡੀ ਕੋਸ਼ਿਸ਼ ਹੈਗੀ ਸੀ ਕਿ ਅਸੀਂ ਅਜਮੇਰ ਸਿੰਘ ਰੰਧਾਵਾ ਨੂੰ ਕੈਮਰੇ ਦੇ ਉੱਤੇ ਲੈ ਕੇ ਆਈਏ। ਉਹ ਸਾਰੀਆਂ ਗੱਲਾਂ, ਉਹ ਸਾਰੇ ਜਿਹੜੇ ਸਬੂਤ ਹੈਗੇ ਨੇ, ਜੋ ਇਹ ਕਹਿ ਰਹੇ ਹੈਗੇ ਨੇ ਕਿ ਇਹਨਾਂ ਕੋਲ ਸਾਰੇ ਔਥੈਂਟਿਕ ਡਾਕੂਮੈਂਟਸ ਹੈਗੇ ਨੇ, ਕਿਉਂਕਿ ਕੋਰਟ ਦੇ ਅੰਦਰ ਉਹ ਸਾਰੇ ਐਵੀਡੈਂਸ, ਉਹ ਸਾਰੇ ਡਾਕੂਮੈਂਟਸ ਜਿਹੜੇ ਹੈਗੇ ਨੇ ਫਾਈਲ ਕੀਤੇ ਹੋਏ ਹੈਗੇ ਨੇ। ਸਾਡੀ ਕੋਸ਼ਿਸ਼ ਸੀ ਸੱਚ ਦੁਨੀਆ ਤੱਕ ਲੈ ਕੇ ਆਈਏ। ਅਸੀਂ ਆਪਣੀ ਗੱਲ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਹੈਗੇ ਆ। ਜਿਸ ਤਰੀਕੇ ਦੇ ਨਾਲ ਅੱਜ ਅਜਮੇਰ ਸਿੰਘ ਰੰਧਾਵਾ ਸਾਡੇ ਨਾਲ ਬੈਠੇ ਨੇ, ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਹੋਰ ਖੁਲਾਸੇ ਜਿਹੜੇ ਹੈਗੇ ਨੇ ਅਜਮੇਰ ਸਿੰਘ ਰੰਧਾਵਾ ਦੇ ਰਾਹੀਂ ਪੂਰੀ ਦੁਨੀਆ ਤੱਕ ਲੈ ਕੇ ਆਵਾਂਗੇ। ਹੁਣ ਕੌਮ ਨੇ ਫੌਜ ਜੀ ਕੁਝ ਕਹਿਣਾ ਚਾਹੁੰਦੇ ਹੋ? ਮੈਂ ਇੱਕ ਗੱਲ ਕਹਿਣਾ ਚਾਹਾਂਗਾ ਆਖਰੀ, ਕਿ ਸਾਰੀ ਦੁਨੀਆ ਨੂੰ ਇਹ ਪਤਾ ਹੈ ਕਿ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਨਾਮ 17,500 ਏਕੜ ਜ਼ਮੀਨ ਹੈਗੀ ਹੈ। ਸਾਰੀ ਦੁਨੀਆ ਜਾਣਦੀ ਹੈਗੀ ਹੈ। 35,000 ਏਕੜ ਸੀਗੀ ਰਾਏ ਬੁਲਾਰ ਦੀ ਜ਼ਮੀਨ, ਜਿਸ ਅੱਧੀ ਜ਼ਮੀਨ ਉਹਨੇ ਗੁਰੂ ਨਾਨਕ ਦੇਵ ਜੀ ਨਾਮ ਕਰ ਦਿੱਤੀ ਸੀ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਉਸਨੂੰ ਆਸ਼ੀਰਵਾਦ ਦਿੱਤਾ ਸੀ ਉਹਦੇ ਘਰੇ ਬੇਟਾ ਹੋਏਗਾ। ਬੇਟਾ ਹੋਣ ਦੀ ਖੁਸ਼ੀ ਵਿੱਚ ਉਸਨੇ ਗੁਰੂ ਨਾਨਕ ਦੇਵ ਜੀ ਨਾਮ ਅੱਧੀ ਜ਼ਮੀਨ ਕਰ ਦਿੱਤੀ ਸੀ, ਜੋ ਅੱਜ ਦੀ ਡੇਟ ਵਿੱਚ 17,500 ਏਕੜ ਹੈ, ਜਿੱਥੇ ਪਾਕਿਸਤਾਨ ਸਰਕਾਰ ਯੂਨੀਵਰਸਿਟੀ ਵੀ ਬਣਾ ਰਹੀ ਹੈ। ਪਰ ਪੂਰੇ ਸੰਸਾਰ ਦੀ ਸੰਗਤਾਂ ਨੂੰ ਸੁਣ ਕੇ ਹੈਰਾਨੀ ਹੋਏਗੀ ਕਿ ਇਸ ਤੋਂ ਕਈ ਗੁਣਾ ਜ਼ਿਆਦਾ ਜ਼ਮੀਨ ਉੜੀਸਾ ਵਿੱਚ ਗੁਰੂ ਨਾਨਕ ਦੇਵ ਜੀ ਦਾ ਨਾਮ ਹੈ। ਪਰ ਨਾ ਸ਼੍ਰੋਮਣੀ ਕਮੇਟੀ ਨੂੰ ਪਤਾ ਹੈ, ਨਾ ਦਿੱਲੀ ਕਮੇਟੀ ਨੂੰ ਪਤਾ ਹੈ, ਨਾ ਉੜੀਸਾ ਦੀ ਕਮੇਟੀਆਂ ਨੂੰ ਪਤਾ ਹੈ। ਮੇਰੇ ਕੋਲ ਰਿਟਨ ਰਿਕਾਰਡ ਹੈਗਾ, ਪੂਰੀ ਡਿਟੇਲ ਹੈ ਮੇਰੇ ਕੋਲ ਕਿ ਉਹ ਜ਼ਮੀਨ ਕਿਹੜੇ ਪਿੰਡਾਂ ਦੀ ਜ਼ਮੀਨ ਗੁਰੂ ਨਾਨਕ ਦੇਵ ਨਾਮ ਹੈ। ਮੇਰੇ ਕੋਲ ਸਾਰੀ ਜ਼ਮੀਨ ਮੌਜੂਦ ਹੈਗੀ ਹੈ। ਮੈਂ ਸੋਚਿਆ ਸੀ ਮੈਂ ਕੋਰਟ ਵਿੱਚ ਸ਼ਾਮਿਲ ਕਰਾਂਗਾ, ਪਰ ਅਨਫੋਰਚੂਨੇਟਲੀ ਮੈਂ ਅਜੇ ਕੋਰਟ ਪਹੁੰਚ ਨਹੀਂ ਸਕ ਰਿਹਾ, ਕੁਝ ਲਾਕਡਾਊਨ ਕਰਕੇ, ਕੁਝ ਪੈਰਵੀ ਨਾ ਕਰ ਸਕਣ ਕਰਕੇ। ਜਿਹਦੇ ਲਈ ਹਾਲਾਤ ਜ਼ਿੰਮੇਦਾਰ ਨੇ,
मैं जिम्मेदार नहीं। ਬਿਲਕੁਲ ਸੰਗਤ ਜੀ, ਤੁਹਾਡੇ ਸਾਹਮਣੇ ਹੁਣ ਸੰਗਤ ਨੇ ਫੈਸਲਾ ਕਰਨਾ ਸੀ। ਸਾਰਾ ਮਸਲਾ ਕੌਮ ਦੀ ਕਚਹਿਰੀ ਦੇ ਵਿਚਕਾਰ ਰੱਖ ਦਿੱਤਾ ਹੈਗਾ। ਕੌਮ ਫੈਸਲਾ ਕਰੇ ਕਿ ਸਾਡੇ ਵੋਟਾਂ ਦੇ ਨਾਲ, ਸਾਡੇ ਕੌਮ ਦੇ ਦਸੋਂ ਦੇ ਨਾਲ ਜੇਤੂ ਹੋਈਆਂ ਸਾਡੀਆਂ ਕਮੇਟੀਆਂ ਅੱਜ ਕੀ ਰੋਲ ਅਦਾ ਕਰ ਰਹੀਆਂ ਨੇ, ਔਰ ਇੰਡੀਵਿਜੂਅਲ ਤੌਰ ਦੇ ਉੱਤੇ ਅਜਮੇਰ ਸਿੰਘ ਰੰਧਾਵਾ ਵਰਗੇ ਜਿਹੜੇ ਸ਼ਖਸ ਹੈਗੇ ਨੇ, ਜਿਹੜੇ ਇਸ ਸਾਰੇ ਮਸਲੇ ਦੇ ਉੱਤੇ ਇਕਲੌਤੇ ਕਹੀਏ ਇੰਡੀਵਿਜੂਅਲ ਤੌਰ ਦੇ ਉੱਤੇ ਫਾਈਟ ਲੜ ਰਹੇ ਨੇ। ਤੇ ਹੁਣ ਕਿਉਂਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਸਮਾਪਤੀ ਵੱਲ ਲੈ ਕੇ ਜਾਣਾ ਹੈ, ਅਜਮੇਰ ਸਿੰਘ ਜੀ ਤੁਸੀਂ ਲਾਸਟ ਵਿੱਚ ਕੁਝ ਕਹਿਣਾ ਚਾਹੋਗੇ? ਹਾਂ, ਮੈਂ ਇੱਕ ਗੱਲ ਬਹੁਤ ਸਾਰੇ ਕੇਸ ਦੇ ਵਿੱਚ ਸਾਰੀ ਗੱਲ ਚੱਲੀ। ਜਿਹੜਾ ਸਭ ਤੋਂ ਪਹਿਲਾਂ ਇੱਕ ਸਵਾਲ ਕੀਤਾ ਸੀ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ ਜਾਂ ਗੁਰਚਰਨ ਸਿੰਘ ਬੱਬਰ, ਜਿਨ੍ਹਾਂ ਨੇ ਗਿਆਨ ਗੋਦੜੀ ਦੇ ਗੁਰਦੁਆਰਾ ਦੀ ਮੁਹਿੰਮ ਚਲਾਈ ਸੀ ਲਿਬਰੇਟ ਕਰਾਉਣ ਦੀ, ਉਹ ਅੱਜ ਬੜੇ ਸਫਾਈਆਂ ਨਾਲ ਦੇ ਰਹੇ ਨੇ ਕਿ ਇਹ ਅਮਿਤਾਭ ਬੱਚਨ ਦੀ ਬੜੀ ਸਫਾਈ ਕਰ ਰਹੇ ਨੇ। ਮੈਂ ਸਿਰਫ ਇੱਕ ਇਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਇਹਨਾਂ ਨਾਲ ਡਿੱਗੋ ਕਿ ਉੱਠਣ ਜੋਗੇ ਹੀ ਨਾ ਰਹੋ, ਪਰ ਪੰਥ ਨੂੰ ਤਾਂ ਘੱਟੋ ਘੱਟ ਨਾ ਡਿੱਗੋ। ਅਸੀਂ ਇਹ ਰਹਿ ਗਏ, ਅੱਜ ਤਾਂ ਅਸੀਂ ਜਿਉਂਦੇ ਹੈਗੇ, ਅਸੀਂ ਤਾਂ ਮੂੰਹ ਦੇ ਉੱਤੇ ਜਵਾਬ ਦੇ ਸਕਦੇ ਹਾਂ। ਤੁਸੀਂ ਇਹਨਾਂ ਨੂੰ ਕਿਸ ਮੂੰਹ ਦੇ ਨਾਲ ਸਫਾਈ ਕਰ ਰਹੇ ਹੋ? 4 ਪੈਸੇ ਦੇ 4 ਛਿੱਲੜ ਵਾਲੀ ਤੁਸੀਂ ਵਿਕ ਗਏ ਹੋ। ਕੀ ਹੈਗਾ? ਤੁਸੀਂ ਲੰਗਰ ਲਗਾਏ ਦੁਨੀਆ ਦੇ, ਆਕਸੀਜਨ ਸਿਲੰਡਰ ਦੁਨੀਆ ਭਰ ਦੇ ਵੰਡ ਰਹੇ ਹੋ, ਦੁਨੀਆ ਭਰ ਦੀ ਚੈਰਿਟੀ ਮੁਹਿੰਮ ਚੱਲ ਰਹੀ ਹੈ। ਖਾਲਸਾ ਏਡ ਨੇ ਡੁੱਬਦਾ ਪੰਜਾਬ ਬਚਾ ਲਿਆ ਸੀ ਪੂਰੇ ਫਲੱਡ ਦੇ ਵਿੱਚ। ਇਹਨਾਂ ਕਿ ਉਹਦੇ ਕਰੋੜ ਰੁਪਏ ਨਹੀਂ ਲੱਗੇ ਤੇ ਤੁਸੀਂ 12 ਕਰੋੜ ਦੇ ਉੱਪਰ ਤੁਸੀਂ, ਮੈਂ ਤੁਹਾਨੂੰ ਕੀ ਕਹਾਂ, ਤੁਸੀਂ ਡਿੱਗ ਪਏ ਤੇ ਅੱਜ ਤੁਸੀਂ ਵਿਕ ਗਏ ਹੋ। ਕਿਸ ਕਰਕੇ? ਇਸ ਕਰਕੇ ਸੰਗਤ ਜੀ, ਚਾਹੇ ਮਨਜਿੰਦਰ ਸਿੰਘ ਸਿਰਸਾ ਹੋਏ, ਕਾਲਕਾ ਹੋਏ, ਜਿਹੜਾ ਮਰਜ਼ੀ ਸਾਹਮਣੇ ਆ ਕੇ ਗੱਲ ਕਰ ਲੈ, ਓਪਨ ਚੈਲੰਜ ਹੈਗਾ, ਜਿੱਥੇ ਮਰਜ਼ੀ ਆ ਕੇ ਚੈਲੰਜ ਕਰ ਲੈ। ਔਰ ਮੈਂ ਕਰ ਦਾਂਗਾ, ਚਾਹੇ ਗੁਰਜਿੰਦਰ ਬੱਬਰ ਵੀ ਹੋਏ, ਇਹ ਸਭ ਵਿਕਾਊ ਬੰਦੇ ਨੇ। ਘੱਟੋ ਘੱਟ ਇੱਕ ਯਾਦ ਰੱਖਿਆ ਜਾਏ ਕਿ ਮੈਂ ਘੱਟੋ ਘੱਟ ਵਿਕਾਊ ਨਹੀਂ। जब तक मेरा साथ चलेगा मैं विरोध करूंगा और केस भी लड़ांगा जिन्हें मेरा वाद चलेगा ਅੱਗੇ ਗੁਰੂ ਮਹਾਰਾਜ ਜਾਣੇ। ਬਿਲਕੁਲ ਸੰਗਤ ਜੀ, ਜਜ਼ਬਾਤ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਕਲੌਤੇ ਸ਼ਖਸ ਨੇ ਜਿਹੜੇ ਕੋਰਟ ਦੇ ਅੰਦਰ ਖਾਲੀ ਵਰਬਲੀ ਸੋਸ਼ਲ ਮੀਡੀਆ ਦੇ ਉੱਤੇ ਨਹੀਂ, ਕੋਰਟ ਦੇ ਅੰਦਰ ਕੇਸ ਲੜ ਰਹੇ ਨੇ। ਤੇ ਆਪਾਂ ਇਹਨਾਂ ਦੇ ਕਈ ਪ੍ਰੋਗਰਾਮਸ ਨੂੰ ਪਿਛਲੇ ਸਮੇਂ ਦੇ ਅੰਦਰ 10-12 ਸਾਲ ਤੋਂ ਮੈਂ ਇਹਨਾਂ ਨਾਲ ਜੁੜਿਆ, ਹਰ ਪ੍ਰੋਗਰਾਮ ਨੂੰ ਅਸੀਂ ਕਵਰ ਕੀਤਾ। ਹੁਣ TV 84 ਦੇ ਪਲੇਟਫਾਰਮ ਦੇ ਰਾਹੀਂ ਅਸੀਂ ਸਾਰਾ ਮਸਲਾ ਕੌਮ ਦੀ ਕਚਹਿਰੀ ਦੇ ਵਿੱਚ ਰੱਖ ਦਿੱਤਾ ਹੈਗਾ। ਕੌਮ ਫੈਸਲਾ ਕਰੇ ਕਿ ਸਾਡੇ ਲੀਡਰ ਕੀ ਕਰ ਰਹੇ ਨੇ ਤੇ ਇੰਡੀਵਿਜੂਅਲ ਤੌਰ ਦੇ ਉੱਤੇ ਅਜਮੇਰ ਸਿੰਘ ਰੰਧਾਵਾ ਦੇ ਨਾਲ ਕੌਣ ਖਲੋਤਾ ਹੈ। ਅਗਰ ਅਸੀਂ 84 ਦਾ ਇਨਸਾਫ ਲੈਣਾ, ਅਗਰ ਅਸੀਂ ਆਪਣੇ ਹੱਕਾਂ ਦੀ ਗੱਲ ਕਰਨੀ, ਆਪਣੇ ਇਤਿਹਾਸਿਕ ਗੁਰੂ ਘਰ ਬਚਾਉਣੇ ਨੇ, ਤੇ ਕੌਮ ਨੂੰ ਫੈਸਲਾ ਲੈਣਾ ਪਏਗਾ। TV 84 ਮੀਡੀਆ ਦਾ ਪਲੇਟਫਾਰਮ ਹੈ। ਅਸੀਂ ਆਪਣੇ ਪਲੇਟਫਾਰਮ ਦੇ ਰਾਹੀਂ ਕੋਸ਼ਿਸ਼ ਕੀਤੀ ਹੈ ਕਿ ਸਰ ਅਜਮੇਰ ਸਿੰਘ ਰੰਧਾਵਾ, ਜਿਨ੍ਹਾਂ ਨੂੰ ਮਾਫ ਕਰਨਾ, ਕਿਸੇ ਵੀ ਹੋਰ ਨੈਸ਼ਨਲ ਮੀਡੀਆ ਜਾਂ ਸੋ ਕਾਲਡ ਪੰਜਾਬੀ ਮੀਡੀਆ ਨੇ ਇੰਟਰਵਿਊ ਦੇ ਲਈ ਕਾਲ ਵੀ ਨਹੀਂ ਕੀਤੀ, ਮਗਰ ਅਸੀਂ ਚਾਹੁੰਦੇ ਸੀ ਕਿ ਸੱਚ ਜਿਹੜਾ ਦੁਨੀਆ ਤੱਕ ਆਏ, ਕਿਉਂਕਿ ਅਸੀਂ ਸੱਚ ਦੀ ਗੱਲ ਕਰਦੇ ਹਾਂ ਔਰ ਦੁਨੀਆ ਤੱਕ ਸੱਚ ਪਹੁੰਚਾਉਂਦੇ ਹੈਗੇ ਆ, ਜਿਹਦੀ ਇੱਕ ਛੋਟੀ ਜਿਹੀ ਕੋਸ਼ਿਸ਼ ਅਜਮੇਰ ਸਿੰਘ ਰੰਧਾਵਾ ਸਾਡੇ ਨਾਲ ਨੇ। ਲੈਣੇ ਆਪਾਂ ਸਰਦਾਰ ਅਜਮੇਰ ਸਿੰਘ ਜੀ ਤੋਂ ਇਜਾਜ਼ਤ। ਅਜਮੇਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।